ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵਾਪਰ ਰਹੀਆਂ ਵੱਡੀਆਂ ਸਿਆਸੀ, ਸਮਾਜਿਕ ਤੇ ਧਾਰਮਿਕ ਮਾਮਲਿਆਂ ਦੇ ਬਾਰੇ ਜਾਂ ਆਪਣੀ ਸਿੱਖ ਕੌਮ ਦੇ ਨਾਲ ਜੁੜੀਆਂ ਕੁਝ ਖਾਸ ਖਬਰਾਂ ਦੇ ਉੱਤੇ ਆਪਾਂ ਝਾਤ-ਖੋਰੀ ਕਰਦੇ ਹਾਂ, ਪੜਚੋਲ ਕਰਦੇ ਹਾਂ ਤੇ ਇਹਨਾਂ ਖਬਰਾਂ ਦੇ ਬਾਬਤ ਆਪਣੇ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜਦੇ ਨੇ ਕੈਨੇਡਾ ਤੋਂ ਗੁਰਜਸਪਾਲ ਸਿੰਘ ਜੀ। ਇਸ ਵਾਰੀ ਵੀ ਹਰ ਵਾਰ ਦੀ ਤਰ੍ਹਾਂ ਜੁੜ ਚੁੱਕੇ ਨੇ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪ੍ਰਵੀਨ ਸ਼ਰਮਾ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜੀ ਹਾਂ ਜੀ, ਸਤਿ ਸ਼੍ਰੀ ਅਕਾਲ। ਸੋ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਹੀ ਜ਼ਿਕਰ ਕੀਤਾ ਵੀ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਆਪਾਂ ਚਰਚਾ ਕਰਦੇ ਹੁੰਦੇ ਹਾਂ। ਕਿਉਂ ਨਾ ਜਿਹੜੇ ਇਸ ਟਾਈਮ ਕੌਮਾਂਤਰੀ ਪੱਧਰ ਤੇ ਜਿਹੜੇ ਸਭ ਤੋਂ ਵੱਡੇ ਵਰਤਾਰੇ ਵਾਪਰ ਰਹੇ ਨੇ, ਈਰਾਨ, ਇਸ ਟਾਈਮ ਇਜ਼ਰਾਈਲ, ਅਮਰੀਕਾ ਜੰਗ ਦੇ ਮੈਦਾਨ ਦੇ ਵਿੱਚ ਨੇ। ਇਸ ਸਮੇਂ ਕੈਨੇਡਾ ਦੇ ਵਿੱਚ ਇੱਕ ਖਾਸ ਮੁੱਦੇ ਉੱਤੇ ਖਾਸਾ ਸਿਆਸੀ ਰੌਲਾ ਰੱਪਾ ਪੈ ਰਿਹਾ। ਗੁਰਜਸਪਾਲ ਸਿੰਘ ਜੀ, ਉਹਦਾ ਕਾਰਨ ਕੀ ਉਹ ਜ਼ਰੂਰ ਦੱਸਿਓ। ਈਰਾਨੀ ਇੱਕ ਹਮਲੇ ਨੂੰ ਲੈ ਕੇ ਸਰਕਾਰ ਨੂੰ ਤਿੱਖੇ ਸਵਾਲ ਹੋ ਰਹੇ ਨੇ ਜੀ। ਇੱਕ ਮਿਜ਼ਾਈਲ ਅਟੈਕ ਹੋਇਆ ਉਸ ਸਬੰਧ ਦੇ ਵਿੱਚ। ਹਾਂਜੀ, ਸੋ ਜਿਹੜੀ ਆਪਾਂ ਪਿਛਲੇ ਹਫਤੇ ਇਹ ਖਬਰ ਕਵਰ ਕੀਤੀ ਹੈ, ਸਾਰੀ ਦੁਨੀਆ ਦਾ ਧਿਆਨ ਇਸ ਵੇਲੇ ਜਿਹੜੀ ਇਜ਼ਰਾਈਲ, ਅਮਰੀਕਾ ਤੇ ਈਰਾਨ ਜੰਗ ਦੇ ਉੱਤੇ ਟਿਕੇ ਹੋਏ ਨੇ। ਜੀ ਉਹਦੇ ਵਿੱਚ ਕਿਉਂਕਿ ਸਾਨੂੰ ਪਰਸਨਲੀ ਹੁਣ ਤੇਲ ਮਹਿੰਗਾ ਹੋਣ ਲੱਗ ਗਿਆ, ਸਾਰਿਆਂ ਨੂੰ ਇਫੈਕਟ ਕਰ ਰਿਹਾ। ਉਹਦੇ ਵਿੱਚ ਕੈਨੇਡਾ, ਤੁਹਾਨੂੰ ਪਤਾ ਹੀ ਹੈ ਵੀ ਬਹੁਤ ਸ਼ਾਂਤ ਮੁਲਕ ਹੈ, ਠੰਡਾ ਮੁਲਕ ਹੈ। ਕੈਨੇਡਾ ਦਾ ਨਾਮ ਨਹੀਂ ਆਉਂਦਾ, ਪਰ ਲੋਕਲੀ ਸਾਡੇ ਇੱਥੇ ਇਹ ਜਿਹੜੀ ਜੰਗ ਹੈਗੀ, ਇਹ ਵਾਰ ਹੈ, ਉਹ ਚਰਚਾ ਦੇ ਵਿੱਚ ਆਈ ਕਿਉਂਕਿ ਜਿਹੜੀਆਂ ਈਰਾਨ ਨੇ ਮਿਜ਼ਾਈਲਾਂ ਦਾਗੀਆਂ ਨੇ ਕੁਵੈਤ ਦੇ ਉੱਤੇ, ਬਹਿਰੇਨ ਦੇ ਉੱਤੇ, UAE ਦੇ ਉੱਤੇ। ਉਹਨਾਂ ਵਿੱਚੋਂ ਇੱਕ ਮਿਜ਼ਾਈਲ ਜਿੱਥੇ ਕੈਨੇਡੀਅਨ ਆਰਮਡ ਫੋਰਸਿਸ ਪਲੇਸਡ ਸੀਗੀਆਂ, ਕਿਉਂਕਿ ਮਿਡਲ ਈਸਟ ਦੇ ਵਿੱਚ ਜਿਹੜੇ ਸਾਡੇ ਫੌਜੀ ਵੀ ਅੱਡ-ਅੱਡ ਥਾਂ ਤੇ ਅਮਰੀਕਾ ਨੂੰ ਆਪਰੇਸ਼ਨਲ ਮਦਦ ਦੇਣ ਲਈ ਜਾਂ ਉਹਨਾਂ ਮੁਲਕਾਂ ਨੂੰ ਕੋਈ ਨਾ ਕੋਈ ਮਦਦ ਦੇਣ ਲਈ, ਜਿਵੇਂ ਥਾਂ-ਥਾਂ ਤੇ ਜਿਹੜੀ ਕੈਨੇਡਾ ਆਪਣੇ ਐਲਾਈਜ਼ ਨੂੰ ਸਪੋਰਟ ਦਿੰਦੀ ਹੈ, ਦੇਣ ਲਈ ਸਾਡੀਆਂ ਫੌਜਾਂ ਵੀ ਤੈਨਾਤ ਹੈਗੀਆਂ। ਸੋ ਉਸੇ ਤਹਿਤ ਜਿਹੜੀਆਂ ਸਾਡੀਆਂ ਫੌਜਾਂ ਮਿਡਲ ਈਸਟ ਦੇ ਵਿੱਚ ਤੈਨਾਤ ਸੀਗੀਆਂ, ਇੱਕ ਮਿਜ਼ਾਈਲ ਉਹਨਾਂ ਦੇ ਟਿਕਾਣੇ ਤੇ ਵੀ ਲੱਗੀ ਹੈ, ਜਿਹਦੇ ਨਾਲ ਜਿਹੜਾ ਕੈਂਪ ਹੈਗਾ ਉਹਨੂੰ ਨੁਕਸਾਨ ਆਇਆ। ਠੀਕ ਹੈ। ਹਾਂ, ਪਰ ਜਿਹੜੇ ਸਾਰੇ ਫੌਜੀ ਆ, ਜਿਹੜੇ ਕੈਨੇਡੀਅਨ ਫੌਜੀ ਆ ਮਿਡਲ ਈਸਟ ਦੇ ਵਿੱਚ, ਉਹ ਸਾਰੇ ਸੁਰੱਖਿਅਤ ਹੈ। ਜਿਹੜੇ ਡਿਫੈਂਸ ਮਿਨਿਸਟਰ ਹੈਗੇ ਆ ਕੈਨੇਡਾ ਦੇ, ਉਹ ਕਹਿ ਰਹੇ ਆ ਵੀ ਕੋਈ ਵੀ ਫਿਕਰ ਵਾਲੀ ਗੱਲ ਨਹੀਂ ਗੀ, ਵੀ ਜਿਹੜੀ ਜਾਨ ਮਾਲ ਪੂਰਾ ਸੇਫ ਹੈ। ਪਰ ਜਿਹੜੀ ਕੰਜ਼ਰਵੇਟਿਵ ਪਾਰਟੀ, ਜਿਹੜੀ ਆਪੋਜੀਸ਼ਨ ਪਾਰਟੀ ਹੈ, ਉਹਦੇ ਜਿਹੜੇ ਡਿਫੈਂਸ ਕ੍ਰਿਟਿਕ ਹੈਗੇ ਆ ਜੇਮਸ ਬਜ਼ਾਨ, ਉਹਨਾਂ ਨੇ ਇਸ ਗੱਲ ਤੇ, ਮਤਲਬ ਕਿਉਂਕਿ ਇਹ ਗੱਲ ਸਰਕਾਰ ਨੇ ਆਪ ਡਿਸਕਲੋਜ਼ ਨਹੀਂ ਕੀਤੀ, ਇਹ ਜਿਹੜੇ ਨਿਊਜ਼ ਮੀਡੀਆ ਵਾਲੇ ਖਬਰ ਹੈਗੇ, ਟੋਰਾਂਟੋ ਸਟਾਰ ਜਾਂ ਹੋਰ, ਉਹ ਕੱਢ ਕੇ ਲੈ ਕੇ ਆਇਆ ਵੀ ਇਦਾਂ ਜਿਹੜਾ ਇੱਕ ਮਿਜ਼ਾਈਲ ਆ ਉਹ ਕੈਨੇਡੀਅਨ ਫੌਜੀ ਟਿਕਾਣੇ ਦੇ ਉੱਤੇ ਵੀ ਜਾ ਕੇ ਲੱਗੀ ਹੈਗੀ ਹੈ। ਸੋ ਜਿਹੜੀ ਅਗੇਨ ਉਹਦਾ ਜੋ ਆਪੋਜੀਸ਼ਨ ਪਾਰਟੀਆਂ ਨੇ ਜਿਹੜਾ ਉਹਦਾ ਪੋਲਿਟਿਕਸ ਕਰਨੀ ਹੁੰਦੀ ਆ, ਉਹ ਚੱਲ ਰਹੀ ਹੈ। ਸੋ ਜੇਮਸ ਬਜ਼ਾਨ ਹੁਣੀ ਕਹਿ ਰਹੇ ਆ ਵੀ ਜਿਹੜੀਆਂ ਬਾਕੀ ਜਿੰਨੇ ਵੀ ਐਲਾਈ ਮੁਲਕ ਆ, ਜਿਹਦੇ ਵਿੱਚ ਕਿ ਅਮਰੀਕਾ ਹੈ, ਉਹ ਰੋਜ਼ ਪਬਲਿਕ ਬਰੀਫਿੰਗਸ ਕਰ ਰਹੇ ਆ, ਉਹ ਜਿਹੜੀਆਂ ਮੀਡੀਆ ਬਰੀਫਿੰਗਸ ਕਰ ਰਹੇ ਆ, ਜਿਹਦੇ ਵਿੱਚ ਉਹ ਦੱਸ ਰਹੇ ਆ ਵੀ ਸਾਡਾ ਕੀ ਸਟਾਂਸ, ਅਸੀਂ ਕੀ ਕਰ ਰਹੇ ਹਾਂ। ਵੀ ਕੈਨੇਡਾ ਇਦਾਂ ਦਾ ਕੁਛ ਨਹੀਂ ਕਰ ਰਿਹਾ, ਕੈਨੇਡਾ ਬਹੁਤ ਸੀਕ੍ਰੇਟਿਵ ਹੈ ਇਸ ਬਾਰੇ। ਪਰ ਜਿਹੜੀ ਇਹਦੇ ਵਿੱਚ ਮੇਰੀ ਸਮਝ ਬਣਦੀ ਹੈ ਵੀ ਕੈਨੇਡਾ ਤੇ ਜੋ ਲਿਬਰਲ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਹੈਗੇ ਆ ਜਾਂ ਜਿਹੜੇ ਹੋਰ ਗਵਰਨਮੈਂਟ ਵੱਲੋਂ ਜਿਹੜਾ ਉਹਦਾ ਰਿਸਪੌਂਸ ਆਇਆ, ਉਹ ਕਹਿੰਦੇ ਵੀ ਅਸੀਂ ਇਹ ਗੱਲਾਂ ਤਾਂ ਨਹੀਂ ਕਰਦੇ ਕਿਉਂਕਿ ਜਿਹੜੀਆਂ ਅਸੀਂ ਆਪਣੀਆਂ ਪੋਜੀਸ਼ਨਸ ਆ ਉਹ ਅਸੀਂ ਸੀਕ੍ਰੇਟਿਵ ਰੱਖਣੇ ਚਾਹੁੰਦੇ ਹਾਂ। ਅਸੀਂ ਪਬਲਿਕ ਨੂੰ ਥੋੜੀ ਦੱਸਣਾ ਚਾਹੁੰਦੇ ਵੀ ਕੈਨੇਡੀਅਨ ਆਰਮਡ ਫੋਰਸਿਸ ਮਿਡਲ ਈਸਟ ਦੇ ਵਿੱਚ ਕਿੱਥੇ ਕਿੱਥੇ ਪਲੇਸਡ ਹੈ, ਜਾਂ ਜੇ ਕੋਈ ਹਮਲਾ ਹੋਇਆ ਤਾਂ ਉਹਦਾ ਸਾਡੇ ਤੇ ਕੀ ਇਫੈਕਟ ਹੋਇਆ, ਕਿਉਂਕਿ ਜਿਹੜਾ ਸਾਰਾ ਜਾਨ ਮਾਲ ਸੇਫ ਹੈਗਾ। ਸੋ ਅਸੀਂ ਆਪਣੀ ਇੰਟੈਗ੍ਰਿਟੀ ਨੂੰ, ਆਪਣੀ ਜਿਹੜੀਆਂ ਸਾਡੀਆਂ ਫੌਜਾਂ ਹੈਗੀਆਂ, ਸਾਡੇ ਫੌਜੀ ਠਿਕਾਣੇ ਹੈਗੇ, ਉਹਨਾਂ ਨੂੰ ਸੇਵ ਰੱਖਣ ਲਈ ਅਸੀਂ ਇਹ ਗੱਲ ਬਿਲਕੁਲ ਸੀਕ੍ਰੇਟਿਵ ਵਿੱਚ ਕਰ ਰਹੇ ਹਾਂ। ਮਤਲਬ ਜ਼ਿਆਦਾ ਤਾਂ ਇਹਦੇ ਵਿੱਚ ਪੋਲੀਟੀਕਲ ਰੌਲਾ ਹੀ ਹੈਗਾ। ਜਿਹੜੀ ਸਾਡੀ ਫੋਰਨ ਮਿਨਿਸਟਰੀ ਹੈ, ਫੋਰਨ ਵਿਦੇਸ਼ ਮੰਤਰੀ ਹੈਗੀ ਅਨੀਤਾ ਆਨੰਦ, ਉਹਨੇ ਵੀ ਇਹੀ ਕਿਹਾ ਵੀ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਇਹ ਹਮਲਾ ਹੋਇਆ, ਪਰ ਮੈਂ ਜਦੋਂ ਡਿਫੈਂਸ ਮਿਨਿਸਟਰ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਭਰੋਸਾ ਦਿਵਾਇਆ ਵੀ ਜਿਹੜੇ ਸਾਰੇ ਸਾਡੇ ਫੌਜੀ ਆ ਉਹ ਸੇਫ ਹੈ। ਵੀ ਤੇ ਜਿਹੜੀ ਪਬਲਿਕ ਦੇ ਵਿੱਚ ਅਸੀਂ ਇਹ ਜਾਣਕਾਰੀ ਤਾਂ ਨਹੀਂ ਲੈ ਕੇ ਆਉਣੀ ਚਾਹੁੰਦੇ, ਅਗੇਨ ਵੀ ਆਪਣੀ ਜਿਹੜੇ ਸਾਡੇ ਫੌਜੀ ਹੈਗੇ ਉਹਨਾਂ ਦੀ ਸੇਫਟੀ ਲਈ। ਇੱਥੇ ਪ੍ਰਵੀਨ ਸ਼ਰਮਾ ਜੀ, ਜਿਹੜੀ ਗੱਲ ਦੇਖਣ ਵਾਲੀ ਇਹ ਹੈਗੀ ਹੈ ਵੀ ਓਵਰਆਲ ਜਿਹੜਾ ਇਸ ਜੰਗ ਨੂੰ ਲੈ ਕੇ ਜਿਹੜਾ ਕੈਨੇਡਾ ਨੇ ਸਟਾਂਸ ਲਿਆ, ਜਿਹੜਾ ਆਪਾਂ ਪਿਛਲੇ ਹਫਤੇ ਵੀ ਡਿਸਕਸ ਕੀਤੀ ਸੀਗੀ, ਜਿਹੜੀ ਪਹਿਲੀ ਉਹਨਾਂ ਨੇ ਕਿਹਾ ਵੀ ਹਾਂਜੀ ਇਜ਼ਰਾਈਲ ਨੂੰ ਹੱਕ ਹੈਗਾ ਆਪਣੇ ਡਿਫੈਂਸ ਦਾ, ਪਰ ਐਟ ਦਾ ਸੇਮ ਟਾਈਮ ਜਦੋਂ ਪ੍ਰਧਾਨ ਮੰਤਰੀ ਕਾਰਨੀ ਆਸਟ੍ਰੇਲੀਆ ਗਏ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਵੀ ਜਿਵੇਂ ਨਾ ਜਿਹੜੀ ਜੰਗ ਦੀ ਲੀਗੈਲਿਟੀ ਨੂੰ ਕੁਐਸਚਨ ਕੀਤਾ ਜਾ ਸਕਦਾ, ਵੀ ਕੋਈ ਕਲੀਅਰ ਮੈਂਡੇਟ ਨਹੀਂ ਹੈਗੀ, ਕੋਈ ਕਲੀਅਰ ਇਹਦਾ ਐਂਡ ਪੁਆਇੰਟ ਨਹੀਂ ਹੈਗਾ। ਸੋ
ਵੀ ਇੱਕ ਕੁਐਸਚਨੇਬਲ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਇਹ ਜੰਗ ਹੈ ਹੁਣ। ਜਿਹੜੇ ਬਾਕੀ ਸਾਰੇ ਆਲੇ ਦੁਆਲੇ ਦੇ ਜਿਹੜੇ ਭਾਈਵਾਲ ਮੁਲਕ ਹੈਗੇ ਆ ਮਿਡਲ ਈਸਟ ਦੇ ਵਿੱਚ, ਹਾਂਜੀ, ਦੇਖੋ ਹਾਂਜੀ, ਉਹਨਾਂ ਤੇ ਅਟੈਕ ਹੋ ਰਿਹਾ। ਜੰਗ ਆਲਮੋਸਟ 9-10 ਮੁਲਕਾਂ ਦੇ ਵਿੱਚ ਚਲੀ ਗਈ ਹੈ ਤੇ ਹਜੇ ਵੀ ਜਿਹੜੀ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੋਈ ਕਲੀਅਰ ਗਾਈਡਲਾਈਨਸ ਨਹੀਂ ਹੈਗੀਆਂ ਉਹਦੇ ਵਿੱਚ। ਸੋ ਤਾਂ ਕਰਕੇ ਜਿਹੜਾ ਕੈਨੇਡਾ ਹੈ ਉਹ ਬਹੁਤ ਇਹ ਤੋਂ ਪਾਸੇ ਹੀ ਰਹਿ ਰਿਹਾ। ਇਨਫੈਕਟ ਹੁਣ ਤਾਂ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਹੈ ਜਾਂ ਜਿਹੜੇ ਪ੍ਰਧਾਨ ਮੰਤਰੀ, ਉਹਨਾਂ ਨੇ ਇਹ ਕਹਿਤਾ ਵੀ ਕੈਨੇਡਾ ਦਾ ਇਸ ਜੰਗ ਦੇ ਵਿੱਚ ਕਿਸੇ ਵੀ ਤਰੀਕੇ ਦੀ ਮਿਲਟਰੀ ਸ਼ਮੂਲੀਅਤ ਦਾ ਹਜੇ ਹੂੰ, ਸਾਡਾ ਕੋਈ ਵਿਚਾਰ ਨਹੀਂ ਹੈਗਾ। ਜਿਵੇਂ ਆਸਟ੍ਰੇਲੀਆ ਨੇ ਮਦਦ ਭੇਜੀ ਹੈ ਜਾਂ ਯੂਕਰੇਨ ਨੇ ਮਦਦ ਭੇਜੀ ਹੈ ਮਿਡਲ ਈਸਟ ਦੇ ਵਿੱਚ, ਕੈਨੇਡਾ ਇਦਾਂ ਦੀ ਕੋਈ ਵੀ, ਜਿਹੜੇ ਆਲਰੇਡੀ ਭਾਈਵਾਲੀ ਜਿੱਥੇ ਚੱਲ ਰਹੀ ਸੀ, ਜਿੱਥੇ ਜਿਹੜੇ ਇਹਨਾਂ ਦੇ ਜੁਆਇੰਟ ਮਿਸ਼ਨ ਚੱਲ ਰਹੇ ਸੀਗੇ ਉਹ ਚੱਲ ਰਹੇ ਸੀ, ਪਰ ਅਦਰਵਾਈਜ਼ ਇਸ ਜੰਗ ਦੇ ਤਹਿਤ ਕੈਨੇਡਾ ਵੱਲੋਂ ਹਜੇ ਕਿਸੇ ਵੀ ਸ਼ਮੂਲੀਅਤ ਤੋਂ ਟਾਲਾ ਵਟਿਆ ਜਾ ਰਿਹਾ। ਤੇ ਜੇ ਵੈਸੇ ਵੀ ਜਿਹੜਾ ਓਵਰਆਲ ਜੇ ਕੈਨੇਡੀਅਨਸ ਦਾ ਸਾਰੇ ਕਾਸੇ ਨੂੰ ਲੈ ਕੇ ਜੇ ਓਪੀਨੀਅਨ ਵੀ ਦੇਖਣਾ ਹੋਵੇ ਜਾਂ ਜਿਹੜੀ ਇੱਥੇ ਆਪਾਂ ਇਮੋਸ਼ਨ ਪੜ੍ਹਨਾ ਹੋਵੇ, ਲੋਕੀ ਇੱਕ ਤਾਂ ਵੈਸੇ ਅਮਰੀਕਾ ਕਰਕੇ, ਡੋਨਲਡ ਟਰੰਪ ਕਰਕੇ ਵੀ ਉਹ ਅਮਰੀਕਾ ਨੂੰ ਕਦੇ ਤਾਂ ਕਹਿੰਦੇ ਵੀ ਅਸੀਂ ਕੈਨੇਡਾ ਨੂੰ ਅਸੀਂ ਆਪਣਾ 51ਵਾਂ ਸੂਬਾ ਬਣਾ ਲੈਣਾ, ਹੂੰ, ਜਾਂ ਕੈਨੇਡਾ ਦੀ ਉਸ ਤਰੀਕੇ ਨਾਲ ਜਿਹੜੀ ਉਹ ਇੱਜ਼ਤ ਨਹੀਂ ਕਰਦੇ। ਉਹਦੇ ਕਰਕੇ ਫਿਰ ਉਹਨਾਂ ਨੂੰ ਇਹ ਵੀ ਜੋ ਅਮਰੀਕਨ ਫੀਲ ਕਰਦੇ ਆ, ਮੈਜੋਰਿਟੀ ਕੈਨੇਡੀਅਨ ਵੀ ਇਹੀ ਫੀਲ ਕਰਦੇ ਆ ਵੀ ਇਹ ਟਰੰਪ ਹੋਣਾ ਨੇ ਬਿਨਾਂ ਅਮਰੀਕਨ ਪਬਲਿਕ ਸਪੋਰਟ ਤੋਂ, ਬਿਨਾਂ ਕਾਂਗਰਸ ਦੀ ਸਪੋਰਟ ਤੋਂ ਇਹ ਜੰਗ ਸ਼ੁਰੂ ਕੀਤੀ ਹੈ। ਇਹਦੀ ਹੂੰ। ਲੀਗੈਲਿਟੀ ਨੂੰ ਕੁਐਸਚਨ ਕਰ ਰਹੇ ਤੇ ਮਤਲਬ ਬਿਲਕੁਲ ਆਪਾਂ ਕਹਿ ਲਈਏ ਵੀ ਗਲਤ ਸਮੇਂ ਤੇ ਲਿਆ ਗਿਆ ਸਟੈਪ ਹੈ। ਸੋ ਪਬਲਿਕ ਸਪੋਰਟ ਵੀ ਉਸ ਤਰੀਕੇ ਦੀ ਇਹਨੂੰ ਹਾਸਲ ਨਹੀਂ ਹੈਗੀ ਇਸ ਅਟੈਕ ਨੂੰ। ਯੂਜੂਅਲੀ ਜਦ ਕਿ ਜਿਹੜਾ ਕੈਨੇਡੀਅਨ ਜਿਹੜੇ ਲੋਕੀ ਹੁੰਦੇ ਆ, ਜਿਹੜੀ ਕੈਨੇਡੀਅਨ ਫੌਜ ਹੁੰਦੀ ਹੈ, ਕੈਨੇਡੀਅਨ ਸਰਕਾਰ ਹੁੰਦੀ ਹੈ, ਉਹ ਅਮਰੀਕਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੁੰਦੇ ਆ, ਪਰ ਇਸ ਵੇਲੇ ਦੇ ਜਿਹੜੇ ਹਾਲਾਤ ਹੈਗੇ ਆ, ਇਦਾਂ ਦੀ ਕੋਈ ਸਪੋਰਟ ਨਹੀਂ ਦਿਸ ਰਹੀ। ਜੀ ਬਿਲਕੁਲ, ਤੇ ਆਪਾਂ ਇਹਦਾ ਵੇਖਿਆ ਵੀ ਕਈ ਮੁਲਕਾਂ ਦੇ ਵਿੱਚ ਜੰਗ ਦੇ ਵਿਰੋਧ ਦੇ ਵਿੱਚ ਲੋਕ ਜਿਹੜੇ ਨੇ ਉਹ ਗੱਲ ਕਰ ਰਹੇ ਨੇ, ਸਰਕਾਰਾਂ ਤੱਕ ਵੀ ਪਹੁੰਚਾ ਰਹੇ ਨੇ। ਸਪੇਨ ਦਾ ਸਟੈਂਡ ਤੁਹਾਡੇ ਸਾਹਮਣੇ ਹੀ ਹੈ। ਸਪੇਨ ਨੇ ਪਹਿਲਾਂ ਫੌਜੀ ਅੱਡੇ ਵਰਤਣ ਤੋਂ ਨਾ ਕੀਤੀ, ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਉਹਨਾਂ ਨੇ ਇਜ਼ਰਾਈਲ ਤੋਂ ਆਪਣਾ ਜਿਹੜਾ ਰਾਜਦੂਤ ਆ ਉਹ ਵੀ ਉਹ ਵਾਪਸ ਵਾਪਸ ਬਣਾ ਲਿਆ ਜੀ। ਹਾਂਜੀ, ਅਮਰੀਕਾ ਦੇ ਵਿੱਚ ਵੀ ਜਿਹੜਾ ਸਕੂਲ ਅਟੈਕ ਹੋਇਆ ਸੀ ਉਸ ਮਾਮਲੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਿਆਸਤਦਾਨ ਨੇ ਉਹ ਸਰਕਾਰ ਤੋਂ ਵੱਖਰੀ ਸੁਰ ਰੱਖ ਰਹੇ ਨੇ। ਪਰ ਮੇਰੇ ਖਿਆਲ ਦੇ ਨਾਲ ਜਿਹੜਾ ਆਪਾਂ ਕੈਨੇਡਾ ਦੀ ਜਦੋਂ ਆਪਾਂ ਗੱਲ ਕੀਤੀ ਸੀ ਟਿਕਾਣੇ ਦੇ ਬਾਰੇ, ਤਾਂ ਇਹ ਤਾਂ ਚਲੋ ਇਹ ਪਬਲਿਕ ਡੋਮੇਨ ਦੇ ਵਿੱਚ ਕਈ ਚੀਜ਼ਾਂ ਨਹੀਂ ਹੁੰਦੀਆਂ ਕਿ ਕਿੱਥੇ ਫੌਜ ਇਸ ਟਾਈਮ ਐਕਟਿਵ ਆ, ਕਿੱਥੇ ਨਹੀਂ ਐਕਟਿਵ। ਪਰ ਹਾਂ, ਹਾਂਜੀ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਰਾਈਟ ਹੈ ਕਿ ਚਲੋ ਤੁਸੀਂ ਸੀਕ੍ਰੀਟ ਆਪਰੇਸ਼ਨਸ ਜਾਂ ਹੋਰ ਆਪਰੇਸ਼ਨਸ ਦੇ ਬਾਰੇ ਜਾਣਕਾਰੀ ਨਾ ਦਿਓ, ਪਰ ਇੰਨਾ ਕੁ ਤਾਂ ਜ਼ਰੂਰ ਸਰਕਾਰਾਂ ਕਰ ਸਕਦੀਆਂ ਕਿ ਜੇਕਰ ਕਿਤੇ ਨੁਕਸਾਨ ਹੋਇਆ ਤਾਂ ਉਹ ਜ਼ਰੂਰ ਉਹਨਾਂ ਦੀ ਅਕਾਊਂਟੇਬਿਲਿਟੀ ਬਣਦੀ ਹੈ ਵੀ ਉਹਦੇ ਬਾਰੇ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਨੂੰ ਦੱਸਿਆ ਜਾਵੇ। ਜੀ, ਪਰ ਕੁਝ ਮੇਜਰ ਨਹੀਂ ਨਾ ਹੈ ਹੂੰ, ਹੁਣ। ਮਤਲਬ ਕਿਸੇ ਨੇ ਵੀ ਇਹ ਗੱਲ ਤਾਂ ਦੱਸੀ ਨਹੀਂ ਕਿ ਵੀ ਉਸ ਜਿਹੜਾ ਉਹ ਹਮਲਾ ਹੋਇਆ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ। ਹਾਂ, ਜੇ ਮੇਜਰ ਨੁਕਸਾਨ ਹੋਇਆ, ਜੇ ਹੂੰ, ਮੰਨ ਲਓ ਵੀ That's right. ਸਾਡਾ ਕੋਈ ਪਲੇਨ ਨੁਕਸਾਨਿਆ ਗਿਆ ਜਾਂ ਕੁਛ ਹੈ, ਹੂੰ, ਹੂੰ, ਵੀ ਹੂੰ, ਹਾਂ ਕਿਸੇ ਜਗ੍ਹਾ ਤੇ ਜਿੱਥੇ ਯੂਐਸ ਫੋਰਸਿਸ ਤੈਨਾਤ ਨੇ ਉੱਥੇ ਨਾਲ ਕੈਨੇਡੀਅਨ ਫੋਰਸਿਸ ਵੀ ਤੈਨਾਤ ਨੇ, ਤੇ ਜੀ, ਉਹਦਾ ਥੋੜਾ ਬਹੁਤਾ। ਪਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਹਾਂ, ਵੈਸੇ ਸਰਕਾਰ ਇਹ ਗੱਲ ਦੱਸ ਸਕਦੀ ਸੀਗੀ। ਹੂੰ, ਇਹ ਤਾਂ ਹੁਣ ਸਰਕਾਰ ਨੂੰ ਪਤਾ ਵੀ ਉਹਦੇ ਕੀ ਕਾਰਨ ਨੇ। ਹੂੰ, ਪਰ ਕਈ ਵਾਰੀ ਇਦਾਂ ਹੁੰਦਾ ਵੀ, ਇਦਾਂ ਲੱਗਦਾ ਹੁੰਦਾ ਵੀ ਜਿਹੜੀ ਜਿਹੜੀ ਪੋਲਿਟਿਕਸ ਹੈ, ਜਿਹੜਾ ਪੀਅਰ ਪੋਲੀਏਵ ਹੋਣਾ ਦਾ ਰਾਈਟ ਅਵੇ ਬਾਅਦ ਬਿਆਨ ਆਇਆ ਸੀਗਾ, ਹੂੰ, ਉਹ ਵੀ ਬਿਲਕੁਲ ਜਿੱਦਾਂ ਜਿਹੜਾ ਮਾਰਕ ਕਰਨੀ ਦਾ ਸੀਗਾ, ਹਾਲਾਂਕਿ ਉਹਨਾਂ ਨੇ ਥੋੜਾ ਬੈਲੈਂਸਡ ਦਿੱਤਾ ਸੀਗਾ ਜਿਹੜਾ ਬਿਆਨ ਸੀਗਾ, ਤਾਂ ਵੀ ਉਹਦੀ ਖਿਲਾਫਤ ਹੋਈ ਸੀਗੀ। ਪੀਅਰ ਹੂੰ, ਪੋਲੀਏਵ ਹੋਣਾ ਨੇ ਤਾਂ ਬਿਲਕੁਲ ਬਲੈਂਕ ਚੈੱਕ ਹੀ ਦਿੱਤਾ ਸੀ ਨਾ, ਹੂੰ, ਹੂੰ, ਜਿਹੜਾ ਸਭ ਤੋਂ ਹਮਲੇ ਤੋਂ ਬਾਅਦ ਪਹਿਲਾ ਬਿਆਨ ਆਇਆ ਸੀਗਾ। ਸੋ ਹੂੰ, ਉਹ ਇਸ ਚੀਜ਼ ਦੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਮਸਲਾ ਜਿੱਥੇ ਨਾ ਹੋਣਾ ਉੱਥੇ ਉਹਨੂੰ ਮਸਲਾ ਬਣਾਇਆ ਜਾਣਾ। ਤੇ ਹੂੰ। ਵੀ ਕਈ ਵਾਰੀ ਇਦਾਂ ਵੀ ਲੱਗਦਾ ਹੁੰਦਾ ਵੀ ਹਾਂ, ਬਿਨਾਂ ਮਤਲਬ ਤੋਂ ਉਸ ਜੰਗ ਦੀ ਸਪੋਰਟ ਇਕੱਠੀ ਕੀਤੀ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਜੀ, ਜੀ। ਤੇ ਅਗਲੀ ਗੱਲ ਕਰੀਏ ਆਪਾਂ ਪੁਲਿਸ ਨੂੰ ਜਿਹੜੀ ਆਨਲਾਈਨ ਸਰਵੇਲੈਂਸ ਦੇਣ ਵਾਲਾ ਜਿਹੜਾ ਨਵਾਂ ਬਿੱਲ ਪੇਸ਼ ਹੋਇਆ, ਆਪਾਂ ਨੂੰ ਪਤਾ ਹੀ ਹੈ ਆਨਲਾਈਨ ਜਿਹੜੀ ਸਰਵੇਲੈਂਸ ਆ ਉਹ ਇੱਕ ਬਹਿਸ ਦਾ ਵਿਸ਼ਾ, ਉਹਦਾ ਦਾਇਰਾ ਕਿੱਡਾ ਕੁ ਹੋਣਾ ਚਾਹੀਦਾ ਹੈ, ਉਹ ਕਿੱਥੋਂ ਤੱਕ ਹੋਣੀ ਚਾਹੀਦੀ ਹੈ, ਇਹਦੇ ਬਾਰੇ ਆਪਾਂ ਦੇਖਿਆ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਨੂੰ ਰਾਈਟਸ ਦੇ ਨਾਲ ਵੀ ਜੋੜਦੇ ਨੇ, ਪ੍ਰਾਈਵੇਸੀ ਦੇ ਨਾਲ ਵੀ ਜੋੜਦੇ ਨੇ ਕਿ ਬਈ ਰਾਈਟ ਹੈ ਇਹ ਤਾਂ ਸਾਡਾ ਫਸਟ ਅਮੈਂਡਮੈਂਟ ਰਾਈਟ ਹੈ, ਇਹ ਤਾਂ ਸਾਡਾ ਜੀ ਜੀ ਜੀ। ਸੈਕੰਡ ਰਾਈਟ ਹੈ। ਸੋ ਇਹ ਜਿਹੜਾ ਨਵਾਂ ਬਿੱਲ ਆ ਇੰਟਰੋਡਿਊਸ ਹੋਇਆ, ਬਿੱਲ ਦਾ ਮੰਤਵ ਕੀ ਹੈ? ਕਿਉਂਕਿ ਕੋਈ ਵੀ ਐਕਟ, ਕੋਈ ਵੀ ਬਿੱਲ ਆਪਾਂ ਦੇਖਦੇ ਹਾਂ, ਉਹਦੀ ਕੋਈ ਨਾ ਕੋਈ ਭਾਵਨਾ ਹੁੰਦੀ ਹੈ, ਕੋਈ ਨਾ ਕੋਈ ਸੈਂਟਰਲ ਜੀ ਆਈਡੀਆ ਤੇ ਆਧਾਰਿਤ ਹੁੰਦਾ ਹੈ। ਜੀ। ਕੀ ਕਹਿੰਦਾ ਇਹ ਬਿੱਲ, ਤੇ ਲੋਕਾਂ ਦੇ ਵਿੱਚ ਕੀ ਚਰਚਾ ਕਿ ਇਹਨੂੰ ਹੋ ਜਾਣਾ ਚਾਹੀਦਾ, ਇੰਟਰੋਡਿਊਸ ਤਾਂ ਹੋ ਗਿਆ, ਲਾਗੂ ਹੋ ਜਾਣਾ ਚਾਹੀਦਾ, ਜਾਂ ਐਕਟ ਬਣਨਾ ਚਾਹੀਦਾ, ਕਾਨੂੰਨ ਬਣਨਾ ਚਾਹੀਦਾ, ਨਹੀਂ ਬਣਨਾ ਚਾਹੀਦਾ? ਸੋ ਇਹਦੇ ਚ ਕਈ ਪੱਖ ਨੇ, ਪ੍ਰਵੀਨ ਸ਼ਰਮਾ ਜੀ। ਸੋ ਜਿਵੇਂ ਹੁਣ ਸਾਰੇ ਅਕਸਰ ਹੀ ਕਹਿ ਦਿੰਦੇ ਆ ਵੀ ਯਾਰ ਕੈਨੇਡਾ ਦੇ ਵਿੱਚ ਤਾਂ ਲਾਅਲੈਸਨੈਸ ਬਹੁਤ ਵੱਧ ਗਈ, ਕੈਨੇਡਾ ਦੇ ਹਾਂਜੀ, ਵਿੱਚ ਹਾਂਜੀ,
ਜਿਹੜੇ ਆਪਾਂ ਕਹਿ ਲਈਏ ਵੀ ਐਕਸਟੋਰਸ਼ਨ ਵਾਲਾ ਮਸਲਾ ਹੈਗਾ, ਜਾਂ ਹੋਰ ਜਿਹੜਾ ਕ੍ਰਾਈਮ ਵਾਲਾ ਮਸਲਾ ਹੈਗਾ, ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਮਸਲਾ ਹੈਗਾ। ਸੋ ਜਿਹੜੀ ਲਿਬਰਲ ਸਰਕਾਰ ਹੈ ਇਸ ਬਿੱਲ ਨੂੰ ਉਸ ਸਾਰੇ ਕਾਸੇ ਨਾਲ ਜੋੜ ਰਹੀ ਹੈ। ਉਹ ਠੀਕ ਕਹਿੰਦੇ ਵੀ ਜਿਹੜਾ ਉਹਨਾਂ ਨੇ ਬਿੱਲ C-22 ਜੀ, ਇਸ ਬਿੱਲ ਦਾ ਨੰਬਰ ਹੈਗਾ, ਉਹਨਾਂ ਨੇ ਪਹਿਲਾਂ ਇਹ ਚੀਜ਼ ਇੰਟਰੋਡਿਊਸ ਕੀਤੀ ਸੀਗੀ ਵੀ ਸਰਕਾਰ ਨੂੰ ਇਹ ਹੱਕ ਮਿਲੇ ਵੀ ਜਦੋਂ ਉਹ ਕੋਈ ਆਨਲਾਈਨ ਐਕਟੀਵਿਟੀ ਦੇਖਦੇ ਆ, ਤਾਂ ਉਹ ਜਿਹੜੇ ਪ੍ਰੋਵਾਈਡਰ ਹੈਗੇ ਆ, ਜਿਹੜੇ ਟੈਲੀਕਾਮ ਪ੍ਰੋਵਾਈਡਰ ਹੈ, ਜਿਹਦੇ ਵਿੱਚ ਬੈਲ ਹੈ, ਉਰੇ ਰੋਜਰ ਹੈ, ਜਾਂ ਜਿਹੜੀਆਂ ਬਾਹਰਲੀਆਂ ਕੰਪਨੀਆਂ ਹੈਗੀਆਂ ਜਿਵੇਂ ਮੈਟਾ ਹੈ, ਜਾਂ ਆਪਾਂ ਜਿਹਦੇ ਵਿੱਚ ਫੇਸਬੁੱਕ, ਇੰਸਟਾਗ੍ਰਾਮ ਜਿਹਨੂੰ ਓਨ ਕਰਦੇ ਆ, ਜਾਂ ਆਪਣੇ ਟਵਿੱਟਰ ਹੈ, ਵੀ ਉਹਨਾਂ ਤੋਂ ਸਰਕਾਰ ਇਹ ਪਤਾ ਕਰ ਸਕੇ ਵੀ ਜਿਹੜਾ ਇਹ ਬੰਦਾ, ਮੰਨ ਲਓ ਉਹਨਾਂ ਕੋਲ ਕਿਤੋਂ ਇਨਫੋਰਮੇਸ਼ਨ ਆ ਗਈ ਵੀ ਇਹ ਬੰਦਾ ਕੌਣ ਹੈ ਤੇ ਇਹ ਕਿੱਥੇ ਰਹਿੰਦਾ, ਠੀਕ ਹੈ। ਇਹਦਾ ਐਡਰੈਸ ਕੀ ਹੈ, ਵੀ ਇਹਦਾ ਸਹੀ ਐਡਰੈਸ ਕੀ ਹੈ, ਇਹਦਾ IP ਐਡਰੈਸ ਕੀ ਹੈ। ਉਹਨਾਂ ਨੇ ਇਦਾਂ ਦਾ ਬਿੱਲ ਇੰਟਰੋਡਿਊਸ ਕੀਤਾ ਸੀਗਾ ਵੀ ਜਿੱਥੇ ਸਰਵੇਲੈਂਸ ਦੇ ਵਿੱਚ ਉਹ ਇਹ ਚੀਜ਼ ਫਿਗਰ ਆਊਟ ਕਰ ਸਕਣ ਵੀ ਜਿਹੜਾ ਇਹ ਸਾਨੂੰ, ਮੰਨ ਲਓ ਸਰਵੇਲੈਂਸ ਦੇ ਵਿੱਚ ਕੋਈ ਚੀਜ਼ ਆਈ ਹੈ, ਵੀ ਇਹ ਬੰਦਾ ਇਹਦੀ ਲੋਕੇਸ਼ਨ ਕੀ ਹੈ, ਇਹਦੀ ਪ੍ਰੋਪਰ ਉਹ ਆਇਡੈਂਟੀਟੀ ਜਾਣ ਸਕਣ। ਤੇ ਉਹਦੇ ਤੇ ਕਾਫੀ ਰੌਲਾ ਪੈ ਗਿਆ, ਉਹਦਾ ਵਿਰੋਧ ਹੋਇਆ। ਵਿਰੋਧ ਹੋਣ ਕਰਕੇ ਜਿਹੜਾ ਉਹ ਬਿੱਲ ਹੈ ਇਹਨਾਂ ਨੂੰ ਚੇਂਜ ਕਰਨਾ ਪਿਆ। ਹੁਣ ਜਿਹੜਾ ਚੇਂਜ ਕਰਕੇ ਅੱਜ ਨਵਾਂ ਬਿੱਲ ਇੰਟਰੋਡਿਊਸ ਕੀਤਾ ਗੈਰੀ ਆਨੰਦ ਸੰਗਰੀ, ਸੋ ਜਿਹੜੇ ਸਾਡੇ ਪਬਲਿਕ ਸੇਫਟੀ ਮਿਨਿਸਟਰ ਹੈਗੇ ਆ, ਉਹਨਾਂ ਨੇ ਇਹ ਸਿਰਫ ਮਤਲਬ ਵੈਸੇ ਤਾਂ ਹਾਸੇ ਵਾਲੀ ਗੱਲ ਹੈ, ਜਿਵੇਂ ਤੁਸੀਂ ਹੁਣ ਅਮਰੀਕਾ ਜਾਂ ਆਪਾਂ ਜਿਹੜੀ ਹੋਰ ਜਿਹੜੀਆਂ ਸਰਵੇਲੈਂਸ ਸਟੇਟਸ ਆ, ਸਪੈਸ਼ਲੀ ਜੇ ਆਪਾਂ ਇੰਡੀਆ ਦੀ ਗੱਲ ਕਰਨੀ ਹੋਵੇ, ਇਹ ਜਿਹੜੀ ਲੈਜਿਸਲੇਸ਼ਨ ਹੈਗੀ ਹੈ, ਇਹ ਸਿਰਫ ਸਰਕਾਰ, ਜਿਹੜੇ ਟੈਲੀਕਾਮ ਆਪਰੇਟਰ ਹੈ, ਉਹਨਾਂ ਨੂੰ ਇਹ ਪੁੱਛ ਸਕਦੇ ਆ ਵੀ ਯਾਰ ਸਾਡਾ ਨਾ, ਸਾਨੂੰ ਲੱਗਦਾ ਵੀ ਇੱਕ ਬੰਦਾ ਹੈ, ਇਹ ਆਨਲਾਈਨ ਕੁਝ ਗਲਤ ਕੰਮ ਕਰ ਰਿਹਾ ਹੈ, ਕੀ ਇਹ ਤੁਹਾਡਾ ਯੂਜ਼ਰ ਹੈਗਾ ਜਾਂ ਨਹੀਂ ਹੈਗਾ, ਬਸ। ਠੀਕ ਹੈ। ਨਹੀਂ ਉਹਦੇ ਬਾਰੇ, ਉਹਦੀ ਨਿੱਜਤਾ ਬਾਰੇ ਜਾਂ ਉਹਦੇ ਬਾਰੇ ਹੋਰ ਕੋਈ ਜਾਣਕਾਰੀ ਕੁਛ ਨਹੀਂ ਲੈ ਸਕਦੇ ਉਹ। ਸੋ ਜਿਹੜਾ ਵੀ ਸਿੰਪਲੀ ਉਹ ਟੈਲੀਕਾਮ, ਇਸ ਬਿੱਲ ਦੇ ਹਿਸਾਬ ਨਾਲ ਉਹ ਟੈਲੀਕਾਮ ਪ੍ਰੋਵਾਈਡਰ ਨੂੰ ਇਹ ਪੁੱਛ ਸਕਦੇ ਆ ਵੀ ਯਾਰ ਸਾਨੂੰ ਇਸ ਬੰਦੇ ਤੇ ਸ਼ੱਕ ਹੈ, ਕੀ ਇਹ ਬੰਦਾ ਤੁਹਾਡੇ ਪਲੇਟਫਾਰਮ ਤੇ ਹੈਗਾ, ਕੀ ਇਹ ਤੁਹਾਡਾ ਨੈਟਵਰਕ ਵਰਤਦਾ ਜਾਂ ਨਹੀਂ ਵਰਤਦਾ। ਉਸ ਤੋਂ ਬਾਅਦ ਜਦੋਂ ਕੈਨੇਡੀਅਨ ਸਰਕਾਰ ਨੂੰ, ਜਿਹੜੀਆਂ ਕੈਨੇਡੀਅਨ ਸਿਕਿਉਰਿਟੀ ਫੋਰਸਿਸ ਹੈਗੀਆਂ, ਉਹਨਾਂ ਨੂੰ ਪੂਰਾ ਭਰੋਸਾ ਹੋ ਜਾਵੇ ਵੀ ਕੋਈ ਕ੍ਰਾਈਮ ਹੋਇਆ ਜਾਂ ਕ੍ਰਾਈਮ ਹੋਣ ਦੇ ਬਹੁਤ ਨੇੜੇ ਹੈ, ਫਿਰ ਉਹਨਾਂ ਨੂੰ ਸਟਿਲ ਕੋਰਟ ਦੇ ਵਿੱਚ ਜਾ ਕੇ ਜੱਜ ਤੋਂ ਵਾਰੰਟ ਲੈਣਾ ਪੈਣਾ, ਜਾਂ ਜੱਜ ਤੋਂ ਪਰਮਿਸ਼ਨ ਲੈਣੀ ਪੈਣੀ ਆ ਵੀ ਕੀ ਮੈਂ ਇਸ ਸਾਰੇ ਬਾਰੇ ਥੋੜੀ ਮੈਂ ਜ਼ਿਆਦਾ ਜਾਣਕਾਰੀ ਇਕੱਠੀ ਕਰ ਸਕਦਾ। ਠੀਕ ਹੈ। ਹੁਣ ਜੇ ਆਪਾਂ ਇੱਕ ਪਾਸੇ ਤੋਂ ਦੇਖਿਆ ਜਾਵੇ ਵੀ ਦੇਖੋ ਵੀ ਕੋਰਟ ਸਿਸਟਮ ਤੇ ਕਿੰਨਾ ਭਰੋਸਾ, ਜਾਂ ਕੋਰਟ ਤੇ ਟਰਸਟ ਵੀ, ਜਾਂ ਕਿਸੇ ਇੰਡੀਵਿਜੂਅਲ ਉਹ ਆਨਲਾਈਨ ਕੀ ਕਰ ਰਿਹਾ, ਉਹਦੀ ਜਾਣਕਾਰੀ ਇਕੱਠੀ ਕਰਨ ਲਈ ਵੀ ਆਏ ਨਹੀਂ ਹੈਗਾ ਵੀ ਇੱਕ ਬਲੈਂਕਟ ਹੀ ਹੈਗਾ ਵੀ ਯਾਰ ਤੁਸੀਂ ਸਾਰੇ ਬੰਦਿਆਂ ਤੇ ਆਪਣੇ ਤੇ ਸਰਵੇਲੈਂਸ ਕਰ ਲਓ, ਤੁਹਾਨੂੰ ਪਤਾ ਹੋਵੇ ਕਿਹੜਾ ਬੰਦਾ ਕੀ ਕਰ ਰਿਹਾ, ਉਹ ਕੀ ਬੋਲ ਰਿਹਾ, ਕੀ ਲਿਖ ਰਿਹਾ, ਕਿੱਥੇ ਰਹਿੰਦਾ, ਉਹਦੀ ਕੀ ਆਇਡੈਂਟੀਟੀ ਹੈ, ਉਹਦੇ ਕੀ ਧਰਮ ਹੈ, ਕੀ ਜਾਤ ਹੈ, ਸਾਰੀ ਜਾਣਕਾਰੀ ਵੀ ਸਰਕਾਰ ਕੋਲੇ, ਜਿੰਨੇ ਆਨਲਾਈਨ ਬੰਦੇ ਹੈਗੇ ਆ, ਹਨਾ। ਸਾਡੀ ਅਸੰਪਸ਼ਨ ਇਹ ਹੁੰਦੀ ਹੈ ਵੀ ਜਿਹੜੀਆਂ ਸਰਕਾਰਾਂ, ਉਹਨਾਂ ਕੋਲੇ ਸਾਰਾ ਕੁਝ ਹੋਵੇ, ਮੇਬੀ ਹੋਵੇ ਵੀ, ਪਰ ਐਟਲੀਸਟ ਉਹਨਾਂ ਨੂੰ ਪਬਲਿਕਲੀ ਦਿਖਾਉਣ ਲਈ ਇਹ ਚੀਜ਼ ਕਰਨੀ ਪੈਂਦੀ ਹੈ ਵੀ ਯਾਰ ਜੇ ਤੁਸੀਂ ਕੋਰਟ ਦੇ ਵਿੱਚ ਲੈ ਕੇ ਜਾਣਾ ਕਿਸੇ ਬੰਦੇ ਨੂੰ, ਕਹਿਣਾ ਵੀ ਯਾਰ ਅਸੀਂ ਆਨਲਾਈਨ ਸਰਵੇਲੈਂਸ ਦੇ ਆਧਾਰ ਤੇ ਇਸ ਬੰਦੇ ਨੂੰ ਅਰੈਸਟ ਕੀਤਾ, ਤਾਂ ਉਹ ਪ੍ਰੋਸੈਸ ਉਹਨਾਂ ਨੂੰ ਫੋਲੋ ਕਰਨਾ ਪੈਣਾ। ਉਹ ਪ੍ਰੋਸੈਸ ਮਤਲਬ ਹਜੇ ਉਹ ਇਹ ਵੀ ਨਹੀਂ ਪਤਾ ਕਰ ਸਕਦੇ ਵੀ ਓਕੇ ਅਸੀਂ ਇੱਥੇ ਸਰਵੇਲੈਂਸ ਕੀਤੀ ਹੈ, ਕੀ ਇਹ ਤੁਹਾਡਾ ਬੰਦਾ ਹੈਗਾ ਜਾਂ ਨਹੀਂ ਹੈਗਾ। ਹੁਣ ਇਹ ਬਿੱਲ ਐਟਲੀਸਟ ਉਹ ਅਲਾਉ ਕਰੂਗਾ, ਫਿਰ ਉਹ ਜੱਜ ਕੋਲ ਜਾਣਗੇ, ਜੱਜ ਨੂੰ ਉਹ ਕਹਿਣਗੇ ਵੀ ਓਕੇ ਵੀ ਇਹਦੇ ਬਾਰੇ ਸਾਨੂੰ ਜ਼ਿਆਦਾ ਡਿਟੇਲਸ ਚਾਹੀਦੀਆਂ, ਵੀ ਇਹਦਾ ਨਾਮ ਕੌਣ ਹੈ, ਇਹ ਕਿੱਥੇ ਰਹਿੰਦਾ, ਵੀ ਇਹ ਬੰਦਾ ਐਕਚੁਅਲ ਚ ਕੌਣ ਹੈ। ਫਿਰ ਜੇ ਉਹਨਾਂ ਨੂੰ ਜੱਜ ਪਰਮਿਸ਼ਨ ਦਊਗਾ ਤਾਂ ਉਹ ਉਸ ਕੰਪਨੀ ਤੋਂ ਸਬਸਕ੍ਰਾਈਬਰ ਦੀਆਂ ਡਿਟੇਲਸ ਰਿਕੁਐਸਟ ਕਰ ਸਕਦੇ ਆ, ਉਹਦਾ ਉਹ ਪਲੇਟਫਾਰਮ ਕਰਨਾ ਚਾਹੁੰਦੇ ਆ। ਇਹਦੇ ਚ ਮਤਲਬ ਇਹ ਤਾਂ ਇੱਕ ਮਸਲਾ ਹੈਗਾ ਜਿਹੜਾ ਆਪਾਂ ਨੂੰ ਆਪਣੀ ਪ੍ਰਾਈਵੇਸੀ ਲਈ ਠੀਕ ਲੱਗਦਾ ਹੈ। ਪ੍ਰਵੀਨ ਸ਼ਰਮਾ ਜੀ ਵੀ ਮਤਲਬ ਇਹਦੇ ਦੋਨੇ ਪੱਖ ਹੈ ਨਾ, ਵੀ ਇੱਕ ਕਿਉਂਕਿ ਸਾਡਾ ਮਤਲਬ ਹੁਣ ਇੱਕ ਚਾਈਨਾ ਹੈ, ਆਪਾਂ ਇੱਕ ਕਹਿੰਦੇ ਵੀ ਇੱਕ ਸਰਵੇਲੈਂਸ ਸਟੇਟ ਹੈ, ਇੰਡੀਆ ਇੱਕ ਸਰਵੇਲੈਂਸ ਸਟੇਟ ਆ, ਉਹਨੂੰ ਐਗਜ਼ੈਕਟਲੀ ਪਤਾ ਕਿਹੜਾ ਬੰਦਾ ਫੇਸਬੁੱਕ ਤੇ ਕੀ ਕਰ ਰਿਹਾ ਹੈ, ਇੰਸਟਾਗ੍ਰਾਮ ਤੇ ਕੀ ਕਰ ਰਿਹਾ। ਉਹ ਆਮ ਇਹਨਾਂ ਕੰਪਨੀਆਂ ਨੂੰ ਹਦਾਇਤਾਂ ਦੇ ਕੇ ਲੋਕਾਂ ਦੇ ਖਾਤੇ ਬੰਦ ਕਰਾਉਂਦੇ ਆ। ਅਮਰੀਕਾ ਬਾਰੇ ਤੁਸੀਂ ਜਿਹੜੀ ਉਹ ਆਪਣੇ ਐਡਵਰਡ ਸਨੋਡਨ ਹੈ, ਉਹਨਾਂ ਨੇ ਪੂਰੀ ਉਹ ਕੀਤੀ ਹੋਈ ਆ ਵੀ ਜਿਹੜੀ NSA ਹੈਗੀ ਆ, ਉਹ ਸਾਰੇ ਆਪਣੇ ਨਾਗਰਿਕਾਂ ਦੇ ਉੱਤੇ ਸਰਵੇਲੈਂਸ ਕਰ ਰਹੀ ਹੈ। ਮੋਸਟ ਲਾਈਕਲੀ ਕੈਨੇਡਾ ਵੀ ਉਹ ਚੀਜ਼ ਕਰ ਰਹੀ ਹੋਊਗੀ, ਹਨਾ। ਇਹ ਤਾਂ ਇੱਕ ਚੀਜ਼ ਉਹ ਹੈਗੀ ਵੀ ਜਿਹੜੀ ਨਿਗਾਹ ਰੱਖਣ ਲਈ ਹੈਗੀ ਹੈ, ਪਰ ਇੱਕ ਚੀਜ਼ ਹੈਗੀ ਵੀ ਉਹਨੂੰ ਕੋਰਟ ਦੇ ਵਿੱਚ ਦੋਸ਼ੀ ਠਹਿਰਾਉਣਾ ਜਾਂ ਕੁਛ ਕਰਾਉਣਾ, ਤੇ ਉਹਦੇ ਵਿੱਚ ਇੱਕ ਫਿਰ ਜਿਹੜਾ ਦੂਜਾ ਐਕਟਿਵਿਸਟ ਵਾਲਾ ਪੱਖ ਹੁੰਦਾ ਵੀ ਯਾਰ ਇਹ ਸਾਡੀ ਬੋਲਣ ਦੀ ਆਜ਼ਾਦੀ ਤੇ ਰੋਕ ਆ, ਅਸੀਂ ਖੁੱਲ ਕੇ ਗੱਲ ਨਹੀਂ ਕਰ ਸਕਦੇ, ਜੇ ਅਸੀਂ ਖੁੱਲ ਕੇ ਗੱਲ ਕਰਾਂਗੇ ਤਾਂ ਸਾਡੇ ਤੇ ਕੇਸ ਚੱਲ ਸਕਦਾ, ਸਾਨੂੰ ਫੜਿਆ ਜਾ ਸਕਦਾ। ਇਹਦਾ ਇੱਕ ਜਿਹੜਾ ਹੋਰ ਅਣਲੁਕਿਆ ਪੱਖ ਹੈ ਜਿਹੜਾ ਕਿਤੇ ਵੀ ਨਹੀਂ ਆਉਂਦਾ, ਜਿਹੜਾ ਬੱਚਿਆਂ ਦੀ ਐਕਸਪਲੋਇਟੇਸ਼ਨ ਵਾਲਾ। ਠੀਕ ਹੈ। ਕਿਉਂਕਿ ਜਿਹੜੇ ਚਾਈਲਡ ਪ੍ਰੈਡੇਟਰ ਹੈਗੇ ਆ, ਉਹ ਵੀ ਆਨਲਾਈਨ ਬਹੁਤ ਬੈਠੇ ਆ, ਹਨਾ। ਤੇ ਮਤਲਬ ਵੀ ਕੁਦਰਤੀ ਮੈਂ ਕਿਸੇ ਬੰਦੇ ਨੂੰ ਮਿਲਿਆ 2 ਹਫ਼ਤੇ ਪਹਿਲਾਂ,
ਉਹ ਬੰਦਾ ਇੱਕ ਇਦਾਂ ਦੀ ਆਰਗੇਨਾਈਜੇਸ਼ਨ ਲਈ ਕੰਮ ਕਰਦਾ ਜਿਹੜੇ ਜਿਹੜੇ ਬੱਚਿਆਂ ਦੀ ਜਿਹੜੀ ਜਿਹੜੀ ਆਪਾਂ ਚਾਈਲਡ ਪੋਰਨੋਗ੍ਰਾਫੀ ਕਹਿੰਦੇ ਆ, ਉਹ ਜਿਹੜੀ ਆਨਲਾਈਨ ਪੈਂਦੀ ਆ, ਉਹ ਜਿਹੜੀ ਕੰਪਨੀ ਆ ਉਹਦੇ ਅਗੇਂਸਟ ਕੰਮ ਕਰਦੀ ਆ। ਉਹ ਜਿਹੜੇ ਪੋਰਨੋਗ੍ਰਾਫਰ ਹੈਗੇ ਉਹਨਾਂ ਨੂੰ ਲੱਭਦੀ ਆ, ਠੀਕ ਹੈ, ਸਰਕਾਰ ਨੂੰ ਉਹਨਾਂ ਠੀਕ ਹੈ। ਦੀ ਹੂੰ, ਹੂੰ, ਹੂੰ। ਦੱਸਦੀ ਆ। ਜੇ ਹਾਂਜੀ। ਕੋਈ ਉਦਾਂ ਦਾ ਕੰਟੈਂਟ ਪੈ ਗਿਆ ਉਹਨੂੰ ਰਿਮੂਵ ਕਰਵਾਉਂਦੀ ਆ। ਕੈਨੇਡੀਅਨ ਕੰਪਨੀ ਆ ਉਹ, ਹਨਾ। ਹੂੰ, ਹੁਣ ਉਹ ਕੰਪਨੀ ਵੀ ਇਸ ਚੀਜ਼ ਲਈ ਐਡਵੋਕੇਟ ਕਰ ਰਹੀ ਹੈ ਵੀ ਤੁਸੀਂ ਯਾਰ, ਜੇ ਤੁਹਾਨੂੰ ਤੁਹਾਨੂੰ ਪਤਾ ਲੱਗ ਗਿਆ ਵੀ ਕੋਈ ਬੰਦਾ ਇਦਾਂ ਗਲਤ ਕੰਮ ਆਨਲਾਈਨ ਕਰ ਰਿਹਾ, ਤੇ ਵੀ ਤੁਹਾਡੇ ਪੁਲਿਸ ਕੋਲ, ਸਰਕਾਰ ਕੋਲ ਕੋਈ ਵੀ ਇਦਾਂ ਦੀਆਂ ਪਾਵਰਾਂ ਨਹੀਂ ਹੈਗੀਆਂ ਵੀ ਉਸ ਬੰਦੇ ਨੂੰ ਫੜ ਸਕਣ ਜਾਂ ਉਹਨੂੰ ਰੋਕ ਸਕਣ, ਜਾਂ ਈਵਨ ਜਿਹੜੀਆਂ ਇਦਾਂ ਦੀਆਂ ਆਰਗੇਨਾਈਜੇਸ਼ਨਸ ਹੈਗੀਆਂ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਵੀ ਅਸੀਂ ਕੰਟੈਂਟ ਰਿਮੂਵ ਕਰਵਾ ਸਕੀਏ, ਉਹਨਾਂ ਕੋਲ ਵੀ ਕੋਈ ਪਾਵਰ ਨਹੀਂ ਹੈਗੀ ਵੀ ਉਹ ਫੇਸਬੁੱਕ, ਇੰਸਟਾਗ੍ਰਾਮ ਨੂੰ ਜਾਂ ਹੋਰ ਆਰਗੇਨਾਈਜੇਸ਼ਨਸ ਨੂੰ ਹੂੰ, ਹੂੰ। ਫੋਰਸਫੁਲੀ ਇਹ ਕਹਿ ਸਕਣ ਵੀ ਤੁਸੀਂ ਇਹ ਚੀਜ਼ ਇੱਥੋਂ ਰਿਮੂਵ ਕਰੋ। ਜੀ, 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 ਸਹੀ ਹੈ। ਤੇ ਉਹ ਤੇ ਪੋਲੀਟੀਸ਼ੀਅਨ ਕੀ ਕਰਦੇ ਆ, ਜਦੋਂ ਕੋਈ ਉਹ ਕੰਪਨੀ ਵੀ ਇਦਾਂ ਦਾ ਬਿੱਲ ਲੈ ਕੇ ਜਾਂਦੀ ਹੈ, ਉਹਨੂੰ ਵੀ ਉਹ ਫਿਰ ਜਿਹੜਾ ਪ੍ਰਾਈਵੇਸੀ ਦਾ ਮਸਲਾ ਬਣਾ ਕੇ, ਕਿਉਂਕਿ ਲਾਈਨ ਬੜੀ ਥਿਨ ਹੈ ਨਾ, ਵੀ ਹੂੰ, ਇਹਨੂੰ ਦੂਜੇ ਪਾਸੇ ਨੂੰ ਵੀ ਮਿਸਯੂਜ਼ ਹੋ ਜਾਣਾ। ਤੇ ਉਹ ਕਿਤੇ ਗੱਲ ਜਾਇਜ਼ ਹੁੰਦੀ ਹੈ, ਕਿਤੇ ਨਜਾਇਜ਼ ਹੁੰਦੀ ਹੈ। ਸਹੀ ਜਿਹੜਾ ਹੈਗਾ ਡਿਸਕਸ਼ਨ ਦੇ ਵਿੱਚੋਂ ਆਉਣਾ। ਪਰ ਅਨਫੋਰਚੂਨੇਟ ਗੱਲ ਇਹ ਹੈ ਵੀ ਜਿਨ੍ਹਾਂ ਲੋਕਾਂ ਨੇ ਇਸ ਚੀਜ਼ ਤੇ ਫੈਸਲੇ ਲੈਣੇ ਹੁੰਦੇ, ਰਿੜਕਣਾ ਹੁੰਦਾ, ਡਿਸਕਸ਼ਨ ਕਰਨਾ ਹੁੰਦਾ, ਉਹਨਾਂ ਹੂੰ। ਨੂੰ ਆਪ ਹੀ ਨਹੀਂ ਵਿਚਾਰਿਆਂ ਨੂੰ ਪਤਾ ਹੁੰਦਾ। ਈਵਨ ਮਤਲਬ ਸਾਨੂੰ ਵੀ ਹੁਣ ਜੇ ਅਸੀਂ ਕਿਸੇ ਚੀਜ਼ ਤੇ ਰਿਸਰਚ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ, ਅਦਰਵਾਈਜ਼ ਤਾਂ ਬੰਦੇ ਨੂੰ ਆਪਣੀ ਰੋਟੀ ਪਾਣੀ ਦਾ ਹੀ ਨਹੀਂ ਮਸਲਾ ਮੁੱਕਦਾ। ਹੂੰ। ਨਹੀਂ, ਦੂਜੀ ਗੱਲ ਇਹ ਵੀ ਹੈ ਵੀ ਚਲੋ ਕ੍ਰਾਈਮ ਦੇ ਹਵਾਲੇ ਦੇ ਨਾਲ ਤਾਂ ਆਪਾਂ ਇਹ ਗੁਰਜਸਪਾਲ ਸਿੰਘ ਜੀ ਕਹਿ ਸਕਦੇ ਹਾਂ ਵੀ ਕ੍ਰਾਈਮ ਦੇ ਹਿਸਾਬ ਨਾਲ ਤਾਂ ਚਲੋ ਇਹ ਚੀਜ਼ਾਂ ਜਾਇਜ਼ ਨੇ। ਪਰ ਹਾਂਜੀ ਕ੍ਰਾਈਮ ਤੇ ਕਾਬੂ ਪਾਉਣ ਦੇ ਲਈ ਇਕੱਲੀ ਸਰਵੇਲੈਂਸ ਨਾਲ ਨਹੀਂ ਗੱਡੀ ਚੱਲਣੀ, ਤੁਹਾਨੂੰ ਕਾਨੂੰਨ ਵੀ ਸਖਤ ਲੈ ਕੇ ਆਉਣੇ ਪੈਣਗੇ ਤਾਂ ਜੋ ਕਾਨੂੰਨ ਦੀ ਸਖਤੀ ਤੋਂ ਡਰਦਾ ਕੋਈ ਬੰਦਾ ਉਸ ਪਾਸੇ ਜਾਵੇ ਹੀ ਨਾ। ਬਲਕਿ ਮੇਰੇ ਖਿਆਲ ਦੇ ਨਾਲ ਉਹ ਤਾਂ ਜਿਹੜੀ ਤੁਸੀਂ ਆਰਗੇਨਾਈਜੇਸ਼ਨ ਦਾ ਨਾਮ ਲਿਆ, ਉਹ ਤਾਂ ਚਲੋ ਬਹੁਤ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦੇ ਕੰਟੈਂਟ ਦੇ ਵਿਰੁੱਧ ਜੱਦੋ-ਜਹਿਦ ਕਰ ਰਹੀਆਂ ਨੇ। ਚਲੋ ਜੇ ਉਹ ਸਰਕਾਰਾਂ ਤੋਂ ਪੇਡ ਵੀ ਨੇ ਤਾਂ ਵੀ ਕਰ ਰਹੀਆਂ ਨੇ, ਤਾਂ ਵੀ ਬਹੁਤ ਵੱਡੀ ਗੱਲ ਆ, ਕਿਉਂਕਿ ਜੇ ਕੋਈ ਕਾਊਂਟਰ ਹੀ ਨਾ ਹੋਊਗਾ ਫਿਰ ਤਾਂ ਸਗੋਂ ਉਹਨੂੰ ਹਾਂਜੀ ਹਾਂਜੀ ਹੱਲ ਇਸ ਤਰ੍ਹਾਂ ਦੇ ਕੰਟੈਂਟ ਨੂੰ। ਜੀ ਜੀ। ਜੀ, ਜੀ। ਸੋ ਇਹ ਕੈਨੇਡੀਅਨ ਸੈਂਟਰ ਫॉर ਚਾਈਲਡ ਪ੍ਰੋਟੈਕਸ਼ਨ ਹੈ ਜੀ, ਜਿਹੜੀ ਉਹ ਆਰਗੇਨਾਈਜੇਸ਼ਨ ਦਾ ਨਾਮ ਹੈਗਾ। ਉਹਨਾਂ ਦੀ ਮਤਲਬ ਥੋੜੇ ਜਿਹੇ ਫੰਡਸ ਨਾਲ ਉਹ ਸਰਕਾਰ ਨੂੰ ਲੌਬੀ ਕਰਦੇ ਆ ਵੀ ਯਾਰ ਤੁਸੀਂ ਸਾਨੂੰ ਐਟਲੀਸਟ ਉਹਨਾਂ ਦਾ ਜਿਹੜਾ ਸੌਫਟਵੇਅਰ ਹੈਗਾ ਉਹ ਹਮੇਸ਼ਾ, ਤੇ ਮਤਲਬ ਕੱਲਾ ਇਹ ਨਹੀਂ ਹੈਗਾ ਕੈਨੇਡੀਅਨ ਕੰਪਨੀ ਹੈ, ਪਰ ਅਮਰੀਕਾ ਜਿਹੜੇ ਦੁਨੀਆ ਦੇ ਸਾਰੇ ਡਿਵੈਲਪਡ ਮੁਲਕ ਹੈ, ਉਹ ਉਹਨਾਂ ਦਾ ਸੌਫਟਵੇਅਰ ਵਰਤਦੇ ਆ। ਜਿਹੜੇ ਉਹ ਮਤਲਬ ਜਿੱਦਾਂ ਗੂਗਲ ਨਹੀਂ ਇੰਟਰਨੈਟ ਨੂੰ ਕ੍ਰੋਲ ਕਰ ਕਰਕੇ ਲੋਕਾਂ ਦੀਆਂ ਵੈਬਸਾਈਟਾਂ ਉੱਤੇ ਲੈ ਕੇ ਆਉਂਦਾ, ਹੂੰ, ਜਿਹੜਾ ਉਹਨਾਂ ਦਾ ਸੌਫਟਵੇਅਰ ਹੈਗਾ ਉਹ ਸਿਰਫ ਇੰਟਰਨੈਟ ਨੂੰ ਕ੍ਰੋਲ ਕਰਕੇ ਇਹੀ ਦੇਖਦਾ ਵੀ ਕਿਤੇ ਬੱਚਿਆਂ ਦੀਆਂ ਫੋਟੋਆਂ ਤਾਂ ਨਹੀਂ ਪੈ ਰਹੀਆਂ ਹੂੰ। ਮਾਪਿਆਂ ਤੋਂ ਬਿਨਾਂ। ਤੇ ਜੇ ਉਹਨਾਂ ਨੂੰ ਕੋਈ ਮੰਨ ਲਓ ਈਵਨ ਜੇ ਕੋਈ ਅਮਰੀਕਨ ਬੱਚਾ, ਉਹਦੀ ਫੋਟੋ ਵੀ ਜੇ ਆਨਲਾਈਨ ਪੈ ਗਈ, ਜਿਹੜੀ ਹੂੰ, ਕਿ ਆਮ ਮੈਨੂੰ ਲੱਗਦਾ ਵੀ ਜਿਹੜੀਆਂ ਪਬਲਿਕ ਸਕੂਲਾਂ ਦੇ ਵਿੱਚ ਜਾਂ ਆਪਣੇ ਸਕੂਲਾਂ ਦੇ ਵਿੱਚ 13 14 14 ਸਾਲ, ਕਈ ਵਾਰੀ ਬੱਚੇ ਇੱਕ ਦੂਜੇ ਦੀ ਫੋਟੋ ਖਿੱਚ ਕੇ ਪਾ ਦਿੰਦੇ ਆ, ਹਨਾ। ਹੂੰ। ਵੀ ਜੇ ਉਹ ਪੈ ਗਈ ਆ ਤਾਂ ਤੁਸੀਂ ਦੇਖੋ ਵੀ ਕਿੰਨੇ ਇਦਾਂ ਦੀਆਂ ਗਲਤੀਆਂ ਨਾਲ ਕਿੰਨੇ ਸੁਸਾਈਡ ਹੁੰਦੇ ਆ ਜਾਂ ਕਿੰਨੀ ਜਿਹੜੀ ਨਮੋਸ਼ੀ ਕਰਨੀ ਪੈਂਦੀ ਆ। ਸੋ ਉਹ ਮਤਲਬ ਮੈਂ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਇਸ ਹਵਾਲੇ ਨਾਲ ਦੱਸਣਾ ਚਾਹੁੰਦਾ ਵੀ ਇਦਾਂ ਦੀਆਂ ਆਰਗੇਨਾਈਜ਼ੇਸ਼ਨ, ਜੇ ਆਪਾਂ ਥੋੜਾ ਟੈਂਜੈਂਟ ਤੇ ਜਾ ਰਹੇ ਹਾਂ, ਪਰ ਹੂੰ, ਮੈਨੂੰ ਲੱਗਦਾ ਵੀ ਕਿਉਂਕਿ ਇਹ ਮਸਲਾ ਹੁਣ ਆ ਗਿਆ ਤਾਂ ਇੰਪੋਰਟੈਂਟ ਮਸਲਾ ਹੈਗਾ ਵੀ ਹੂੰ, ਆਰਗੇਨਾਈਜੇਸ਼ਨਸ ਐਗਜ਼ਿਸਟ ਕਰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਰੀਚ ਕਰ ਸਕਦੇ ਹੋ, ਜਿਹੜੀ ਉਹ ਫੋਟੋ ਰਿਮੂਵ ਕਰਾਉਣ ਦੇ ਵਿੱਚ ਤੁਹਾਡੀ ਮਦਦ ਕਰਦੀਆਂ ਨੇ। ਪਰ ਹੂੰ। ਉਹਦੇ ਵਿੱਚ ਅੱਗੇ ਜਿਹੜਾ ਬੜਾ ਅਨਫੋਰਚੂਨੇਟ ਗੱਲ ਹੈਗੀ ਹੈ ਵੀ ਉਹਨਾਂ ਨੇ ਮਤਲਬ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਕਹਿੰਦੇ ਵੀ ਫੇਸਬੁੱਕ ਵਰਗੀਆਂ ਆਰਗੇਨਾਈਜੇਸ਼ਨਾਂ ਨੂੰ ਕਈ ਵਾਰੀ ਸਾਨੂੰ 10-10 ਈਮੇਲਾਂ ਪਾਉਣੀਆਂ ਪੈਂਦੀਆਂ ਨੇ, ਲਾਇਰ ਦੇ ਲੈਟਰ ਕਢਾਉਣੇ ਪੈਂਦੇ ਆ ਵੀ ਅੱਛਾ। ਜਿਹੜੀ ਚੀਜ਼ ਫੇਸਬੁੱਕ ਲਈ ਬੜੀ ਸਿੰਪਲ ਹੋਣੀ ਚਾਹੀਦੀ ਹੈ ਵੀ ਅਸੀਂ ਦੱਸਤਾ ਵੀ ਯਾਰ ਤੁਹਾਡੇ ਪਲੇਟਫਾਰਮ ਤੇ ਆਹ ਫੋਟੋ ਪਈ ਹੋਈ ਹੈ, ਇਹ ਇੱਕ ਯੰਗ ਬੱਚੇ ਦੀ ਹੈ, ਇਹ ਨਹੀਂ ਹੋਣੀ ਚਾਹੀਦੀ, ਤੁਸੀਂ ਰਿਮੂਵ ਕਰ ਦਿਓ। ਉਹ ਕਹਿੰਦੇ ਸਾਨੂੰ ਜਵਾਬ ਇਹ ਨਹੀਂ ਦਿੰਦੇ, ਕਈ ਵਾਰੀ ਅਸੀਂ 10-10 ਚਿੱਠੀਆਂ ਪਾਉਂਦੇ ਆ, ਫਿਰ ਅਸੀਂ ਲਾਇਰ ਦੀ ਚਿੱਠੀ ਕਢਾਉਂਦੇ ਆ, ਫਿਰ ਜਾ ਕੇ ਫੇਸਬੁੱਕ ਐਕਸ਼ਨ ਲੈਂਦਾ। ਤੇ ਇਹ ਆਲਮੋਸਟ ਰੋਜ਼ ਦੇ 10-10 20-20 ਇਦਾਂ ਦੇ ਹੁੰਦੇ ਆ। ਮਾਮਲੇ ਆਉਂਦੇ ਨੇ, ਸਹੀ ਗੱਲ ਆ। ਤੇ ਗੁਰਜਸਪਾਲ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਸਰੋਤਿਓ ਤੁਸੀਂ ਵੀ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਰੇਡੀਓ ਐਸਏ ਦੇ ਨਾਲ। ਆਪਾਂ ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ।
ਹਾਂਜੀ, ਗੁਰਜਸਪਾਲ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਪ੍ਰਵੀਨ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਤੇ ਸਰੋਤੋ, ਜਿਨ੍ਹਾਂ ਖਬਰਾਂ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ, ਜੇਕਰ ਇਹਨਾਂ ਖਬਰਾਂ ਦੇ ਬਾਬਤ ਤੁਹਾਡਾ ਕੋਈ ਸਵਾਲ ਹੈ, ਤੁਸੀਂ ਵੀ ਕਾਲ ਕਰ ਸਕਦੇ ਹੋ 468-272-2500 ਦੇ ਉੱਤੇ। ਤੇ ਗੁਰਜਸਪਾਲ ਸਿੰਘ ਜੀ ਆਪਣੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੀ। ਆਪਣੇ ਨਾਲ ਜੁੜੇ ਹੋਏ ਨੇ ਜਸਬੀਰ ਕੌਰ ਜੀ। ਜਸਬੀਰ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨੋਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਸਵਾਲ, ਪਤਾ ਨਹੀਂ ਵੀ ਰਿਲੇਟਡ ਇਹਦਾ ਹੈ ਕਿ ਨਹੀਂ। ਮੇਰਾ ਬ੍ਰਦਰ ਮੇਪਲ ਰਿਚ ਰਹਿੰਦਾ ਸੀ, ਹੈ ਨਾ, 2 ਸਾਲ ਹੋ ਗਏ। ਕਿੱਥੇ ਰਹਿੰਦਾ ਸੀ? ਮੇਪਲ ਰਿਚ। ਮੇਪਲ ਰਿਚ, ਅੱਛਾ, ਠੀਕ ਹੈ ਜੀ। ਮੇਪਲ ਰਿਚ ਤੇ ਆਈ ਥਿੰਕ ਵੀਰ ਜੀ ਉਹਨਾਂ ਨੇ ਸੁਣੀ ਵੀ ਹੋਣੀ ਹੈ ਖਬਰ ਵੀ, ਜੈਕ ਸੁਰਿੰਦਰ ਸਿੰਘ, ਉਹਨਾਂ ਦੀ ਡੈਡ ਬੋਡੀ ਸਕੂਲ ਦੇ ਕੰਪਾਊਂਡ ਵਿੱਚ ਲੱਭੀ ਸੀ ਜੀ। ਤੇ ਕੇਸ ਚੱਲਦੀ ਰਹੀ, 2 ਜਣੇ ਅਰੈਸਟ ਹੋਏ ਉਦੋਂ, ਤੇ ਫਿਰ ਉਹਨਾਂ ਨੂੰ ਬੇਲ ਤੇ ਛੱਡਤਾ। ਠੀਕ ਹੈ ਜੀ। ਮੇਲ ਐਂਡ ਫੀਮੇਲ। ਤੇ ਬਾਅਦ ਵਿੱਚ ਫਿਰ ਹੁਣ ਕੇਸ ਫਿਰ ਉਹਨਾਂ ਨੇ ਚੱਲੀ ਸੀ। ਅਸੀਂ ਗਏ ਸੀ ਜੂਨ ਵਿੱਚ, ਉਹ ਕਹਿੰਦੇ ਫਾਈਨਲ ਅਸੀਂ ਅਕਤੂਬਰ ਵਿੱਚ ਕਰਾਂਗੇ। ਫਿਰ ਅਕਤੂਬਰ ਦੇ ਵਿੱਚ ਅਸੀਂ ਸਿਰਫ ਵੀਡੀਓ ਕਾਲ ਕਰਕੇ ਗਏ, ਵੀ ਜਾਣਾ ਬਹੁਤ ਔਖਾ ਸੀਗਾ। ਤੇ ਫਿਰ ਜਦੋਂ ਅਸੀਂ ਗਏ, ਉਹਨਾਂ ਨੇ ਕਿਹਾ ਵੀ 5 ਸਾਲ ਦੀ ਟੋਟਲ ਸਜ਼ਾ ਦੋਨਾਂ ਨੂੰ ਹੋਊਗੀ। ਠੀਕ ਹੈ ਜੀ। ਕਹਿੰਦੇ ਵੱਧ ਨਹੀਂ ਹੋ ਸਕਦੀ। ਅਸੀਂ ਉਹ ਕੇਸ ਓਪਨ ਕਰ ਸਕਦੇ, ਬਿਕੋਜ਼ ਇੰਨਾ ਉਹਨਾਂ ਨੇ ਕੀਤਾ। ਦੇਖੋ, ਉਹਨਾਂ ਦੀ ਹਿਸਟਰੀ ਵਿੱਚ ਮੇਰੇ ਬ੍ਰਦਰ ਨੇ ਕਦੇ ਡਰਗ ਨਹੀਂ ਸੀ ਲਿਆ, ਤੇ ਉਹਨਾਂ ਦੇ ਉਹਦੇ ਬੋਡੀ ਵਿੱਚ ਇੰਨੀ ਫੈਂਟਨਲ ਇੰਪਲਾਂਟ ਕੀਤੀ ਗਈ ਸੀਗੀ ਕਿ ਤੁਸੀਂ ਉਹ ਇਮੀਡੀਏਟ ਡੈਥ ਹੋ ਸਕਦੀ ਆ। ਉਹਨਾਂ ਨੇ ਕੁੱਟਿਆ, ਉਹਨੂੰ ਮਾਰਿਆ, ਤੇ ਸਕੂਲ ਦੇ ਵਿੱਚ ਅਜੇ ਲਾਈਵ ਸੀ ਜਦੋਂ ਦੂਜੇ ਦਿਨ ਕਿਸੇ ਨੇ ਜੋਗਿੰਗ ਕਰਨ ਲੱਗੇ ਨੇ ਲੱਭਿਆ ਉਹਦੀ ਬੋਡੀ। ਜੀ। 55 ਇਅਰਸ ਓਲਡ ਸੀ। ਤੇ ਇਹ ਕੇਸ ਦੁਆਰੇ ਅਸੀਂ ਓਪਨ ਕਰ ਸਕਦੇ ਹਾਂ ਕਿ ਨਹੀਂ? ਜੀ ਜੀ। ਹਾਂਜੀ, ਉਹ ਕੇਸ ਬਾਰੇ ਪੁੱਛ ਰਿਹਾ ਗੁਰਜਸਪਾਲ ਸਿੰਘ ਜੀ। ਮੇਪਲ ਰਿਜ ਦਾ ਮਾਮਲਾ ਹੈ, ਬੰਦੇ ਨੂੰ, ਪੰਜਾਬੀ ਬੰਦੇ ਨੂੰ 55 ਸਾਲ ਦੇ ਨੂੰ ਮਰਡਰ ਕਰਤਾ ਸੀ। 5 ਹਾਂਜੀ ਸਾਲ। ਹਾਂਜੀ 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 ਪ੍ਰਵੀਨ ਜੀ, ਅਨਫੋਰਚੂਨੇਟਲੀ ਮੈਂ ਲਾਇਰ ਤਾਂ ਹੈ ਨਹੀਂਗਾ, ਸੋ ਮੈਂ ਲਾਅ ਐਡਵਾਈਸ ਤਾਂ ਨਹੀਂ ਪ੍ਰੋਵਾਈਡ ਕਰ ਸਕਦਾ। ਪਰ ਮੈਂ ਬੜੀ ਅਨਫੋਰਚੂਨੇਟ ਗੱਲ ਹੈ, ਦੇਖੋ, ਜਿਹੜੀ ਕੈਚ ਐਂਡ ਰਿਲੀਜ਼ ਦੀ ਸਮੱਸਿਆ ਹੈਗੀ ਹੈ ਇਹ ਕੈਨੇਡਾ ਦੇ ਵਿੱਚ ਨਾ, ਬੜੀ ਗੰਭੀਰ ਸਮੱਸਿਆ ਆ। ਲਿਬਰਲ ਗਵਰਨਮੈਂਟ, ਪੁਰਾਣੀ ਲਿਬਰਲ ਗਵਰਨਮੈਂਟ ਹੀ ਇਹ ਬਿੱਲ ਲੈ ਕੇ ਆਈ ਸੀ। ਹੁਣ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਹੈ, ਕਾਰਨੀ ਗਵਰਨਮੈਂਟ, ਉਹਨਾਂ ਨੇ ਨਵਾਂ ਬਿੱਲ ਲੈ ਕੇ ਆਂਦਾ ਹੈਗਾ ਵੀ ਇਹਦੇ ਵਿੱਚ ਥੋੜੀ ਸਖਤੀ ਕੀਤੀ ਜਾ ਸਕੇ, ਵੀ ਜਿਹੜੇ ਇੰਨੇ ਸੌਖੇ, ਇਹਨੂੰ ਕੈਚ ਐਂਡ ਰਿਲੀਜ਼ ਕਹਿੰਦੇ ਆ। 2025 ਦੇ ਵਿੱਚ ਜਿਹੜੇ ਕੰਜ਼ਰਵੇਟਿਵ ਵੀ ਇੱਕ ਬਿੱਲ ਲੈ ਕੇ ਆਏ ਸੀਗੇ, ਸਟੈਂਡ ਯੋਰ ਗਰਾਊਂਡ। ਉਹਦਾ ਵੀ ਮਕਸਦ ਇਹੀ ਸੀਗਾ ਵੀ ਜਿਹੜੀਆਂ ਸੈਲਫ ਡਿਫੈਂਸ ਜਾਂ ਬੇਸਿਕਲੀ ਜਿਹੜੇ ਕ੍ਰਿਮੀਨਲਸ ਦੇ ਨਾਲ ਨਰਮਾਈ ਹੈਗੀ ਹੈ ਕੈਨੇਡੀਅਨ ਲਾਅ ਦੇ ਅੰਦਰ, ਉਹਨੂੰ ਘੱਟ ਕੀਤਾ ਜਾ ਸਕੇ। ਮੈਨੂੰ ਕੇਸ ਦੇ ਸਪੈਸੀਫਿਕਸ ਨਹੀਂ ਪਤਾ, ਤੇ ਦੂਜੀ ਗੱਲ ਫੇਰ ਵੀ ਭੈਣ ਜੀ, ਧੰਨਵਾਦ ਤੁਸੀਂ ਫੋਨ ਕੀਤਾ, ਪਰ ਅਨਫੋਰਚੂਨੇਟਲੀ ਵੀ ਮੈਂ ਲਾਇਰ ਨਹੀਂ ਹੈਗਾ। ਹਾਂਜੀ, ਜਸਪੀਰ ਕੌਰ ਜੀ, ਤੁਸੀਂ ਕੈਨੇਡਾ ਦੇ ਕਿਸੇ ਲੀਗਲ, ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦੇ ਕ੍ਰਿਮੀਨਲ ਕੇਸਸ ਦੇ ਨਾਲ ਵਾਹ ਵਾਸਤਾ ਜੋ ਉਹਦੀ ਰਾਏ ਲੈ ਲਓ, ਤਾਂ ਉਹਦੇ ਨਾਲ ਕੰਸਲਟ ਕਰ ਲਓ, ਤਾਂ ਮੇਰੇ ਖਿਆਲ ਬਿਹਤਰ ਤੁਹਾਨੂੰ ਦੱਸ ਸਕਦੇ। ਉਹਨਾਂ ਨੇ ਲਾਸਟ ਇਹ ਕਿਹਾ ਸੀ, ਬਿਕਾਜ਼ ਜਿਹੜੇ ਨੇਟਿਵ ਆਫ ਕੈਨੇਡਾ ਉਹਨਾਂ ਨੂੰ 5 ਸਾਲ ਦੀ ਸਜ਼ਾ ਤੋਂ ਵੱਧ ਨਹੀਂ ਹੋ ਸਕਦੀ। ਠੀਕ ਹੈ ਜੀ। ਨਹੀਂ, ਉਹ ਅੱਛਾ, ਉਹ ਜਿਹੜੇ ਆਪਣੇ ਫਰਸਟ ਨੇਸ਼ਨ ਸੀਗੇ, ਉਹ ਇਹ ਦੱਸਿਓ ਜੀ, ਉਹ ਬੱਚੇ ਸੀਗੇ ਜਾਂ ਐਡਲਟ ਸੀਗੇ? 18 ਸਾਲ ਤੋਂ ਛੋਟੇ ਸੀ ਜਿਨ੍ਹਾਂ ਨੇ ਹਮਲਾ ਕੀਤਾ? 50 ਸਾਲ ਦੇ ਸੀ। ਨਹੀਂ, ਜਿਨ੍ਹਾਂ ਨੂੰ ਸਜ਼ਾ ਹੋਈ ਸੀ ਉਹਨਾਂ ਦੀ ਉਮਰ ਕਿੰਨੀ ਸੀ? ਅੱਛਾ, ਉਹ ਇੱਕ 41 ਖਨੀ ਤੇ ਇੱਕ 50 ਐਡਲਟ ਸੀ, ਦੋਨੇ ਗੋਰਾ ਤੇ ਗੋਰੀ। ਅੱਛਾ, ਨਹੀਂ, 5 ਸਾਲ ਦੀ ਸਜ਼ਾ, ਦੇਖੋ ਜੀ, ਜੇ ਕ੍ਰਾਈਮ ਸਾਬਤ ਹੋਇਆ ਤੇ 5 ਸਾਲ ਵਾਲੀ ਲਾਅ ਵਾਲੀ ਗੱਲ ਮੈਂ ਕਦੇ ਸੁਣੀ ਨਹੀਂ ਗਈ, ਇਹ ਵੀ ਸਿਰਫ 5 ਸਾਲ ਦੀ ਹੀ ਸਜ਼ਾ ਹੋ ਸਕਦੀ ਹੈ, ਚਾਹੇ ਉਹ ਫਰਸਟ ਨੇਸ਼ਨ ਹੋਣ ਜਾਂ ਉਹ ਨਾਨ ਫਰਸਟ ਨੇਸ਼ਨ ਵੀ, ਜਿਨ੍ਹਾਂ ਨੂੰ ਜਿਵੇਂ ਜੇ ਤੁਸੀਂ ਕਹਿ ਰਹੇ ਵੀ ਗੋਰਾ ਗੋਰੀ ਹੈ। ਸੋ ਇਹ ਬੜੀ ਸਰਪ੍ਰਾਈਜ਼ਿੰਗ ਗੱਲ ਹੈ। ਮਤਲਬ ਮੈਂ ਤਾਂ ਇਹੀ ਤੁਹਾਨੂੰ ਸਲਾਹ ਦਊਂਗਾ ਵੀ ਤੁਸੀਂ ਕਿਸੇ ਜਿਹੜਾ ਕੋਈ ਕਾਨੂੰਨੀ ਮਾਹਰ ਹੈ, ਉਹਨਾਂ ਦੇ ਨਾਲ ਇਹ ਗੱਲ ਕੰਸਲਟ ਕਰੋ, ਹੈ ਨਾ। ਜੀ ਜੀ, ਥੈਂਕ ਯੂ ਜਸਬੀਰ ਕੌਰ ਜੀ, ਧੰਨਵਾਦ ਤੁਹਾਨੂੰ। ਆਲਰਾਈਟ, ਥੈਂਕ ਯੂ, ਬਹੁਤ ਧੰਨਵਾਦ ਜੀ, ਥੈਂਕ ਯੂ। ਸੋ ਬਿਲਕੁਲ ਜੀ, ਕਈ ਮਾਮਲੇ ਜਿਹੜੇ ਬਹੁਤ ਜ਼ਿਆਦਾ ਗੰਭੀਰ ਅਪਰਾਧਾਂ ਦੀ ਸ਼੍ਰੇਣੀ ਦੇ ਵਿੱਚ ਹੀ ਰੱਖਦੇ ਹਾਂ ਆਪਾਂ, ਕਤਲ ਨੂੰ ਤਾਂ ਹਮੇਸ਼ਾ, ਜਾਂ ਕਿਸੇ ਦੀ ਕੌਂਸਪੀਰੇਸੀ ਨੂੰ, ਤੇ ਉਹਨਾਂ ਦੇ ਬਾਬਤ ਹੁੰਦਾ ਤਾਂ ਹੈ। ਚਲੋ, ਆਪਾਂ ਨੂੰ ਪਰਿਵਾਰਕ ਮੈਂਬਰਾਂ ਦੇ ਬਾਰੇ ਆਪਾਂ ਨੂੰ ਹੁੰਦਾ ਕਿ ਇਨਸਾਫ ਮਿਲਣਾ ਵੀ ਚਾਹੀਦਾ। ਕਿਸੇ ਵੀ ਵਿਕਟਮ ਨੂੰ, ਕਿਸੇ ਦੇ ਨਾਲ ਕੋਈ ਵਧੀਕੀ ਹੋਈ ਹੈ, ਕਿਸੇ ਦੀ ਜਾਨ ਗਈ ਹੈ, ਤਾਂ ਉਹਨੂੰ ਨਿਆਂ ਮਿਲਣਾ ਚਾਹੀਦਾ, ਅਨਲੈਸ ਜਦੋਂ ਤੱਕ ਉਹਨੂੰ ਲੱਗਦਾ ਨਹੀਂਗਾ ਕਿ ਵਾਕਈ ਨਿਆਂ ਹੋ ਗਿਆ। ਪਰ ਬਿਹਤਰ ਇਹਦੇ ਬਾਰੇ ਮੇਰੇ ਖਿਆਲ ਦੇ ਨਾਲ ਜਿਹੜੇ ਕ੍ਰਿਮੀਨਲ ਮਾਮਲਿਆਂ ਦੇ ਨਾਲ ਜਿਹੜੇ ਕੰਮ ਕਰਦੇ ਲੋਕ ਨੇ, ਅਟਾਰਨੀ ਨੇ, ਉਹ ਬਿਹਤਰ ਸਲਾਹ ਦੇ ਸਕਦੇ ਨੇ ਇਹਨਾਂ ਨੂੰ। ਫਿਰ ਵੀ ਤੁਸੀਂ ਕਾਲ ਕੀਤੀ, ਧੰਨਵਾਦ। ਤੇ ਆਪਾਂ ਜਿਹੜਾ ਹੁਣ ਇਸ ਟਾਈਮ ਚੱਲ ਰਿਹਾ, ਇਹਦੇ ਬਾਰੇ ਆਪਾਂ ਗੱਲਬਾਤ ਕਰੀਏ। ਅੱਜ ਅਮਰੀਕਾ 'ਚ ਇੱਕ ਖਬਰ ਸੀਗੀ, ਮਾਫ ਕਰਨਾ,
ਡੈਟਰੋਇਟ ਦੇ ਵਿੱਚ ਜਿਹੜੇ ਸਿਨੇਗੋਗ ਨੇ ਉਹਨਾਂ ਦੇ ਵਿੱਚ ਜਾ ਕੇ, ਉਸ ਸਿਨੇਗੋਗ ਦੇ ਵਿੱਚ ਜਾ ਕੇ ਕਿਸੇ ਬੰਦੇ ਨੇ ਕਾਰ ਮਾਰੀ ਹੈ। ਜਿਹੜਾ ਸ਼ੱਕੀ ਸੀ ਇਸ ਮਾਮਲੇ ਦੇ ਵਿੱਚ, ਜਿਹੜੀ ਪੁਲਿਸ ਦੀ ਅਫੀਸ਼ੀਅਲ ਜੋ ਜਾਣਕਾਰੀ ਹੈ ਆਪਣੇ ਗੁਰਜਸਪਾਲ ਸਿੰਘ ਜੀ, ਉਹ ਮੈਂ ਤੁਹਾਨੂੰ ਦੱਸ ਸਕਦਾ। ਪੁਲਿਸ ਦੇ ਜੀ ਦੱਸਣ ਦੇ ਮੁਤਾਬਕ ਉਹ ਜਿਹੜਾ ਸ਼ੱਕੀ ਆ ਉਹਦੀ ਮੌਤ ਹੋ ਚੁੱਕੀ ਆ। ਡੈਟਰੋਇਟ ਦੇ ਬਾਰੇ ਜਦੋਂ ਇਹ ਖਬਰ ਆਈ ਸੀ ਤੇ ਜਿਹੜੇ ਉੱਥੋਂ ਦੇ ਸ਼ੈਰਿਫ ਨੇ ਮਾਈਕਲ ਬਾਊਚਰਡ, ਉਹਨਾਂ ਨੇ ਦੱਸਿਆ ਸੀਗਾ ਵੀ ਇਹ ਜਿਹੜੀ ਘਟਨਾ ਮਿਸ਼ੀਗਨ ਦੇ ਵੈਸਟ ਬਲੂਮਫੀਲਡ ਦੇ ਇਲਾਕਿਆਂ ਦੇ ਵਿੱਚ ਵਾਪਰੀ ਆ। ਇਸੇ ਤਰ੍ਹਾਂ ਦੀ ਘਟਨਾ ਆਪਾਂ ਟੋਰਾਂਟੋ ਦੇ ਵਿੱਚ, ਕੈਨੇਡਾ ਦੇ ਵਿੱਚ ਵੀ ਦੇਖ ਚੁੱਕੇ ਹਾਂ। ਉੱਥੇ ਦੋ ਜਿਹੜੇ ਯਹੂਦੀ ਜਿਹੜੇ ਧਰਮ ਹੈ ਫਿਰਕੇ ਦੇ ਨਾਲ ਸੰਬੰਧਿਤ ਪੂਜਾ ਸਥਾਨਾਂ ਤੇ ਗੋਲੀਬਾਰੀ ਹੋਈ ਹੈ ਜੀ। ਜੀ ਹਾਂਜੀ। ਸੋ ਜਿਹੜਾ ਇਰਾਨ ਅਟੈਕ ਤੋਂ ਬਾਅਦ ਜਿਹੜੀਆਂ ਆਪਾਂ ਕਹਿ ਲਈਏ ਵੀ ਜਿਹੜੇ ਜਿਊਜ਼ ਵਿਰੋਧੀ ਜਾਂ ਸਿਨਾਗੋਗਸ ਦੇ ਉੱਤੇ ਜਿਹੜੇ ਹਮਲੇ ਹੈਗੇ ਹਾਂਜੀ ਉਹ ਕਾਫੀ ਵਧੇ ਨੇ। ਮਤਲਬ ਟੋਰਾਂਟੋ ਦੇ ਵਿੱਚ ਲਗਭਗ ਪਿਛਲੇ 1 ਹਫ਼ਤੇ ਦੇ ਵਿੱਚ ਹੀ ਮੇਰੇ ਖਿਆਲ ਨਾਲ 2 ਜਾਂ 3 ਸਿਨਾਗੋਗਸ ਦੇ ਉੱਤੇ ਜਿਹੜੀਆਂ ਗੋਲੀਆਂ ਚੱਲ ਚੁੱਕੀਆਂ ਨੇ। ਹਾਂਜੀ ਸੋ 3 ਦੇ ਉੱਤੇ ਜਿਹੜੀਆਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਗੋਲੀਆਂ ਚੱਲ ਚੁੱਕੀਆਂ ਨੇ। ਜਿਹੜੀ ਯਹੂਦੀ ਕਮਿਊਨਿਟੀ ਹੈਗੀ ਆ ਉਹ ਕਾਫੀ ਇਸ ਗੱਲ ਕਰਕੇ ਫੀਅਰ ਦੇ ਵਿੱਚ ਹੈ। ਉਹ ਸਰਕਾਰ ਨੂੰ ਕਹਿ ਰਹੇ ਆ ਵੀ ਇਹਦੇ ਤੇ ਛੇਤੀ ਐਕਸ਼ਨ ਲਿਆ ਜਾਵੇ। ਮੈਨੂੰ ਲੱਗਦਾ ਵੀ ਸਰਕਾਰ ਵੀ ਕਾਫੀ ਜ਼ਿਆਦਾ ਹਰਕਤ ਦੇ ਵਿੱਚ ਆ ਗਈ ਹੋਵੇਗੀ। ਪਰ ਜਦੋਂ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਨਾ ਇਦਾਂ ਦੀ ਜਿਹੜੀ ਡਿਸਸੈਟਿਸਫੈਕਸ਼ਨ ਹੁੰਦੀ ਹੈ ਕਿਸੇ ਵੀ ਚੀਜ਼ ਨਾਲ, ਉਹਨੂੰ ਜਿਹੜਾ ਇੱਕ ਹਿਊਮਨ ਮਾਈਂਡ ਹੈ ਉਹ ਇਦਾਂ ਪਰਸੀਵ ਕਰ ਲੈਂਦਾ ਵੀ ਯਾਰ ਇਹ ਪਾਰਟਿਕੂਲਰ ਕਮਿਊਨਿਟੀ, ਚਾਹੇ ਜਿਹੜੇ ਕੈਨੇਡਾ ਦੇ ਯਹੂਦੀ ਹੈਗੇ ਉਹਨਾਂ ਦਾ ਇਸ ਜੰਗ ਨਾਲ ਕੋਈ ਲੈਣਾ ਦੇਣਾ ਵੀ ਨਾ ਹੋਵੇ। ਜੀ ਜੀ ਤੇ ਦੇਖੋ ਵੀ ਮਤਲਬ ਇਹਦੇ ਰੀਪਰਕਸ਼ਨਸ ਕਿੱਦਾਂ ਦੇ ਹੁੰਦੇ ਆ ਵੀ ਅਮਰੀਕਾ ਤੇ ਇਜ਼ਰਾਈਲ ਨੇ ਅਟੈਕ ਕੀਤਾ, ਪਰ ਉਹਦੇ ਜਿਹੜੇ ਅਸਰ ਹੈਗੇ ਉਹ ਅਸੀਂ ਕੈਨੇਡਾ ਦੇ ਵਿੱਚ ਮਹਿਸੂਸ ਕਰ ਰਹੇ ਹਾਂ। ਇੱਕ ਪੂਰੇ ਦੇ ਪੂਰੇ ਭਾਈਚਾਰੇ ਨੂੰ ਡਰ ਤੇ ਸਹਿਮ ਦੇ ਵਿੱਚ ਰਹਿਣਾ ਪੈ ਰਿਹਾ ਇਸ ਗੱਲ ਕਰਕੇ। ਸਰਕਾਰ ਹੈ ਜਿਹੜੀ ਉਹ ਮੈਨੂੰ ਲੱਗਦਾ ਵੀ ਜਿਹੜਾ ਐਂਟੀ ਸੈਮਿਟਿਜ਼ਮ ਦਾ ਮਸਲਾ ਹੁੰਦਾ, ਉਦਾਂ ਦੇ ਮਸਲੇ ਦੇ ਵਿੱਚ ਜਿਹੜੀ ਕੈਨੇਡੀਅਨ ਸਰਕਾਰ ਆ ਬਹੁਤ ਛੇਤੀ ਹਰਕਤ ਦੇ ਵਿੱਚ ਆ ਜਾਂਦੀ ਹੈ ਤੇ ਇਹਦਾ ਹੱਲ ਤਾਂ ਕੱਢਿਆ ਜਾਊਗਾ ਛੇਤੀ। ਪਰ ਹਾਂਜੀ ਬੜੀਆਂ ਅਨਫੋਰਚੂਨੇਟ ਘਟਨਾਵਾਂ ਹੈਗੀਆਂ ਵੀ 5 ਦਿਨਾਂ ਦੇ ਵਿੱਚ 3 ਸਿਨਾਗੋਗਸ ਤੇ ਹਮਲਾ ਹੋ ਜਾਣਾ। ਤੇ ਅੱਜ ਫਿਰ ਜਿਹੜਾ ਤੁਸੀਂ ਡੀਟਰੋਇਟ ਵਾਲਾ ਦੱਸਿਆ, ਡੀਟਰੋਇਟ ਵਾਲੇ ਹਮਲੇ ਦੇ ਵਿੱਚ ਤਾਂ ਮੇਰੇ ਖਿਆਲ ਨਾਲ ਜਿਹੜਾ ਉਹ ਹਮਲਾਵਰ ਸੀਗਾ ਉਹ ਹਾਂਜੀ ਉਹ ਰਾਈਟ ਵੇ ਹੀ ਉਹਦਾ ਕਤਲ ਕਰ ਦਿੱਤਾ ਗਿਆ, ਮਤਲਬ ਉਹਨੂੰ ਮਾਰ ਦਿੱਤਾ ਗਿਆ। ਹਾਂਜੀ ਜੀ ਬਿਲਕੁਲ। ਇੱਕ ਹੋਰ ਖਬਰ ਦੇ ਉੱਤੇ ਆਪਾਂ ਜਿਹੜੀ ਗੱਲਬਾਤ ਕਰਦੇ ਹਾਂ, ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈ, ਸ਼ਾਇਦ ਤੁਹਾਡੇ ਜਾਣਕਾਰੀ ਦੇ ਵਿੱਚ ਵੀ ਹੋਊਗੀ। ਟੋਰਾਂਟੋ ਸਟਾਰ ਦੀ ਇੱਕ ਪਿਛਲੇ ਦਿਨੀ ਰਿਪੋਰਟ ਆਈ ਸੀਗੀ, ਗੁਰਜਸਪਾਲ ਸਿੰਘ ਜੀ ਉਹਨਾਂ ਨੇ ਦੱਸਿਆ ਵੀ ਜਿਹੜੇ ਇਮੀਗ੍ਰੇਸ਼ਨ ਮੰਤਰੀ ਨੇ ਲੀਨਾ ਮੈਟਲੇਜ਼, ਉਹਨਾਂ ਨੇ ਪੁਸ਼ਟੀ ਕੀਤੀ ਹੈ ਵੀ ਅਗਲੇ 2 ਸਾਲਾਂ ਦੇ ਵਿੱਚ ਅਸੀਂ 33,000 ਜਿਹੜੇ ਹੁਨਰਮੰਦ ਕਾਮੇ ਨੇ ਜਿਹੜੇ ਭਾਰਤ ਦੇ ਨੇ, ਖਾਸ ਕਰਕੇ ਉਹਨਾਂ ਨੂੰ ਅਸੀਂ PR ਦੇਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਾਂਗੇ। ਤੇ ਉਹਨਾਂ ਖੇਤਰਾਂ ਦੇ ਵਿੱਚ ਖਾਸ ਕਰਕੇ ਚੁੱਕਿਆ ਗਿਆ ਕਦਮ ਹੈ ਜਿਨ੍ਹਾਂ ਦੇ ਵਿੱਚ ਇਸ ਟਾਈਮ ਭਾਰੀ ਕਮੀਆਂ ਮਜ਼ਦੂਰਾਂ ਦੀ, ਤੇ ਸਰਕਾਰ ਦਾ ਉਦੇਸ਼ ਹੈ ਵੀ ਦੇਸ਼ ਦੇ ਵਿੱਚ ਜਿਹੜੇ ਬਿਨਾਂ ਦਸਤਾਵੇਜ਼ਾਂ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਦੀ ਗਿਣਤੀ ਨੂੰ ਘਟਾਈਏ ਤੇ ਇਮੀਗ੍ਰੇਸ਼ਨ ਜਿਹੜੀ ਪ੍ਰਣਾਲੀ ਹੈ ਇਹਦੇ ਵਿੱਚ ਆਪਾਂ ਬੈਲੈਂਸ ਕਰੀਏ। ਸੋ ਨਵੀਂ ਜਿਹੜੀ ਇਹ ਨੀਤੀ ਹੈ ਇਹਦੇ ਵਿੱਚ ਮੁੱਖ ਨੁਕਤੇ ਜਿਹੜੇ ਸ਼ੋਏ ਉਹਨਾਂ ਨੇ ਉਹਦੇ ਵਿੱਚ ਇਹ ਆ ਵੀ 2027 ਤੱਕ ਸਥਾਈ ਨਿਵਾਸੀਆਂ ਦੀ ਜਿਹੜੀ ਗਿਣਤੀ ਹੈ ਉਹਨਾਂ ਨੂੰ ਕੁੱਲ ਆਬਾਦੀ ਜਿੰਨੀ ਆ ਉਹਦੇ 5% ਦੇ ਹੇਠਾਂ ਲਿਆਉਣਾ, ਜਿੰਨੀ ਕੁੱਲ ਆਬਾਦੀ ਹੈ, ਜੋ ਕਿ ਪਿਛਲੇ ਸਾਲ 7% ਦੇ ਕਰੀਬ ਸੀਗੀ। ਤੇ ਸਾਲ 2025 ਦੇ ਵਿੱਚ ਲਗਭਗ 21 ਲੱਖ ਤੇ 2026 ਦੇ ਵਿੱਚ 19,40,000 ਜਿਹੜੇ ਪਰਮਿਟ ਆ ਉਹ ਖਤਮ ਹੋਣ ਦੀ ਉਮੀਦ ਹੈ, ਜਿਸ ਕਰਕੇ ਨਵਾਂ ਜਿਹੜਾ ਰਾਹ ਉਹ ਅਪਣਾਇਆ ਗਿਆ। ਤੇ ਇਹਦੇ ਵਿੱਚ ਇਹ ਪੱਖ ਜ਼ਰੂਰ ਛੋਇਆ ਗਿਆ ਕਿ ਭਾਰਤੀਆਂ ਦੇ ਲਈ ਖੁਸ਼ਖਬਰੀ ਵਾਂਗੂ ਜਿਹੜੀ ਖਬਰ ਆ ਉਹ ਪੇਸ਼ ਕੀਤੀ ਗਈ ਆ ਵੀ 33,000 ਜਿਹੜੇ ਕੱਚੇ ਕੰਮ ਆ ਉਹ ਪੱਕੇ ਕੀਤੇ ਜਾਣਗੇ। ਹਾਂਜੀ ਉਹ ਕਈ ਵਾਰੀ ਨਾ ਜਿਹੜੇ ਆਪਣੇ ਲੋਕਲ ਨਿਊਜ਼ਪੇਪਰ ਹੁੰਦੇ ਨਾ, ਉਹ ਜਦੋਂ ਖਬਰ ਲਾਉਂਦੇ ਆ ਉਹਨੂੰ ਨਾ ਰੋਮੈਂਟਿਸਾਈਜ਼ ਕਰ ਦਿੰਦੇ ਆ। ਮੈਨੂੰ ਇਹ ਉਹ ਕੇਸ ਲੱਗ ਰਿਹਾ, ਉਹ ਸਰਕੂਲੇਸ਼ਨ ਦੇ ਹਿਸਾਬ ਨਾਲ ਵੀ ਦੇਖਦੇ ਆ ਵੀ ਉਹ ਹਾਂਜੀ ਹਾਂ। ਸੋ ਹਨਾ ਵੀ ਭਾਰਤੀ ਕਾਮਿਆਂ ਲਈ ਖੁਸ਼ੀ ਦੀ ਲਹਿਰ ਕੈਨੇਡਾ ਕਰੂਗਾ, ਸਾਰੇ ਭਾਰਤੀਆਂ ਨੂੰ ਪੱਕੇ। ਇਹ ਮੈਨੂੰ ਉਦਾਂ ਦੀ ਖਬਰ ਲੱਗ ਰਹੀ ਹੈ ਕਿਉਂਕਿ ਜਿਹੜੇ ਦੂਜੇ ਨੰਬਰ ਵੀ ਹੈ ਨਾ, ਜਿਹੜੇ ਤੁਸੀਂ ਕਹਿ ਰਹੇ ਵੀ 19 ਲੱਖ 2025 ਦੇ ਵਿੱਚ ਤੇ 21 ਲੱਖ 2026 ਦੇ ਵਿੱਚ, ਉਹ ਨੰਬਰ ਵੀ ਕਿਉਂਕਿ ਟੋਟਲ ਜਿਹੜਾ ਦੱਸ ਰਹੇ ਆ ਵੀ 25 ਤੇ 26 ਦੇ ਵਿੱਚ ਮਿਲਾ ਕੇ ਟੋਟਲ 21 ਲੱਖ ਵਰਕ ਪਰਮਿਟ ਐਕਸਪਾਇਰ ਹੋਣੇ ਸੀ। ਸੋ 21 ਲੱਖ ਬਹੁਤ ਵੱਡਾ ਨੰਬਰ ਹੈ ਪ੍ਰਵੀਨ ਸ਼ਰਮਾ ਜੀ। ਜਦੋਂ ਆਪਾਂ ਨਾ ਕੈਨੇਡਾ ਦੀ ਕੁੱਲ ਆਬਾਦੀ ਵੱਲ ਦੇਖੀਏ ਨਾ, ਵੀ ਜਿਹੜੀ ਸਾਡੀ ਟੋਟਲ ਆਬਾਦੀ ਹੈ ਉਹ ਲਗਭਗ 4 ਕਰੋੜ ਹੈ। 4 ਕਰੋੜ ਦੇ ਵਿੱਚ ਜਿਹੜੇ ਸਿਟੀਜ਼ਨ ਹੈ ਜਾਂ PR ਹੈ ਉਹ ਤਾਂ ਉਸ ਤੋਂ ਵੀ ਘੱਟ ਨੇ, ਹਨਾ ਵੀ ਮਤਲਬ ਇਹ 4 ਕਰੋੜ ਅਸੀਂ ਵਿੱਚ ਲਾ ਲੈਂਦੇ ਹਾਂ ਵੀ ਜਿਹੜੇ ਬੰਦੇ ਵਰਕ ਪਰਮਿਟਾਂ ਤੇ ਆ, ਜਿਹੜੇ ਹੋਰ ਆਏ ਹੋਏ ਉਹਨਾਂ ਨੂੰ ਵਿੱਚ ਰਲਾ ਲਈਦਾ। ਮਤਲਬ ਜਿਹੜੀ 4 ਕਰੋੜ ਆਬਾਦੀ ਉਹ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਨਹੀਂ ਹੈਗੀ। ਉਹਦੇ ਵਿੱਚ 21 ਲੱਖ ਬੰਦਾ ਸਿਰਫ 2 ਸਾਲਾਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣੇ ਹੋਣ, ਉਹ ਇੱਕ ਬਿਗ ਨੰਬਰ ਹੈ। ਤੇ ਇਹ ਜਿਹੜੇ ਸਾਰੇ ਬੰਦੇ ਹੈਗੇ ਆ ਇਹ ਇਸ ਵੇਲੇ ਕੰਮ ਕਰ ਰਹੇ ਆ, ਤੇ ਉਹ ਜਦੋਂ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਣੇ ਤਾਂ ਉਹਨਾਂ ਦਾ ਕੰਮਾਂ ਤੇ ਪ੍ਰਭਾਵ ਬਹੁਤ ਪੈਣਾ।
ਪਰ ਇੱਕ ਗੱਲ ਜਿਹੜੀ ਇਹਦੇ ਨਾਲ ਮੈਂ ਹੋਰ ਕਹਿਣੀ ਚਾਹਾਂਗਾ ਵੀ ਇੱਥੇ ਨਾ ਟੋਰਾਂਟੋ ਦੇ ਵਿੱਚ ਪ੍ਰੋਟੈਸਟ ਚੱਲ ਰਿਹਾ ਸੀ। ਇਹਦੀ ਪਬਲਿਕ ਅਨਾਉਂਸਮੈਂਟ ਨਹੀਂ ਹੋਈ, ਪਰ ਦੱਸ ਰਹੇ ਆ, ਕਹਿੰਦੇ ਵੀ ਸਰਕਾਰ ਨੇ ਜਿਹੜੇ ਕੁਛ ਜਿਹੜੇ ਪ੍ਰੋਟੈਸਟ ਬੱਚੇ ਕਰ ਰਹੇ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ, ਉਹਨਾਂ ਨੂੰ ਆਸ਼ਵਾਸਨ ਦਿਵਾਇਆ ਵੀ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਕਰਾਂਗੇ, ਅਸੀਂ ਤੁਹਾਡਾ ਚਾਹੇ ਤੁਹਾਡੇ ਵਰਕ ਪਰਮਿਟ ਐਕਸਟੈਂਡ ਕਰੀਏ। ਕਿਉਂਕਿ ਹੁਣ ਬਿਜ਼ਨਸਿਸ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਨਾ। ਨਿਆਗਰਾ ਦੇ ਵਿੱਚ ਇੱਕ ਟਿਮ ਹਾਰਟਨ ਬੰਦ ਕਰਨਾ ਪੈ ਗਿਆ, ਠੀਕ ਹੈ। ਇੱਥੇ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਕਹਿੰਦੇ ਵੀ ਯਾਰ ਸਾਨੂੰ ਜਿਹੜਾ ਲੋ ਪੇਇੰਗ ਵਰਕਰ ਹੈ ਉਹ ਕਿਉਂਕਿ ਮਹਿੰਗਾਈ ਇੰਨੀ ਹੋ ਗਈ, ਜਿਹੜਾ ਇੱਥੋਂ ਦਾ ਪਰਮਾਨੈਂਟ ਰੈਜ਼ੀਡੈਂਟ ਆ, ਜਿਹੜਾ ਇੱਥੋਂ ਦਾ ਰੈਜ਼ੀਡੈਂਟ ਆ, ਉਹ ਇੰਨੀ ਕੋਈ ਵੀ ਜਿਹੜੀ ਘੱਟ ਪੇ ਵਾਲੀ ਜੌਬ ਹੈ ਉਹਦੇ ਤੇ ਕੰਮ ਨਹੀਂ ਕਰ ਸਕਦਾ। ਸੋ ਹੁਣ ਕੰਪਨੀਆਂ ਨੇ, ਹਾਲਾਂਕਿ ਹਜੇ ਤਾਂ ਕਿੰਨੇ ਸਾਲ ਵੀ ਨਹੀਂ ਹੋਇਆ ਬੰਦ ਹੋਈ ਨੂੰ, ਹਨਾ, ਜਿਹੜਾ ਸਟੂਡੈਂਟ ਆਉਣੇ, ਪਰ ਆਲਰੇਡੀ ਬਿਜ਼ਨਸਿਸ ਨੂੰ ਉਹਦਾ ਇੰਪੈਕਟ ਮਹਿਸੂਸ ਹੋਣ ਲੱਗਿਆ। ਹੁਣ ਬਿਜ਼ਨਸਿਸ ਨੂੰ ਡਰ ਇਹ ਹੈ ਵੀ ਜਿਹੜੇ ਮੰਨ ਲਓ ਹੁਣ ਆਪਾਂ 20 ਲੱਖ ਲਾ ਲਈਏ, ਵੀ 20 ਲੱਖ ਦੇ ਵਿੱਚੋਂ ਮੰਨ ਲਓ 10 ਲੱਖ ਬੰਦਾ ਇੱਕੋ ਦਮ ਉਹ ਕੰਮਾਂ ਤੋਂ ਹਟ ਕੇ ਚਲਿਆ ਜਾਵੇ, ਉਹਨਾਂ ਬਿਜ਼ਨਸਿਸ ਦਾ ਬਣਨਾ ਕੀ ਹੈ? ਸਹੀ ਗੱਲ। ਸੋ ਤਾਂ ਕਰਕੇ ਬਿਜ਼ਨਸਿਸ ਵੀ ਸਰਕਾਰ ਤੇ ਪ੍ਰੈਸ਼ਰ ਪਾ ਰਹੇ ਆ। ਸੋ ਇਹਦੇ 'ਚ ਸਰਕਾਰ ਕੋਈ ਨਾ ਕੋਈ ਨੀਤੀ ਲੈ ਕੇ ਆਉਣੀ ਚਾਹੁੰਦੀ ਹੈ, ਪਰ ਐਟ ਦਾ ਸੇਮ ਟਾਈਮ ਜਿਹੜਾ ਸੱਚ ਇਹ ਹੈ ਪ੍ਰਵੀਨ ਸ਼ਰਮਾ ਜੀ, ਵੀ ਦੂਜੇ ਪਾਸੇ ਜਿਹੜੀ ਐਂਟੀ ਇਮੀਗ੍ਰੇਸ਼ਨ ਜਿਹੜਾ ਆਪਾਂ ਕਹਿ ਲਈਏ ਵੀ ਇਮੋਸ਼ਨਸ ਹੈ, ਜਿਹੜੇ ਐਂਟੀ ਇਮੀਗ੍ਰੇਸ਼ਨ ਜਿਹੜੇ ਲੋਕਾਂ ਦੇ ਚਾਹੁੰਦੇ ਆ ਵੀ ਉਹ ਪੀਕ ਤੇ ਹੈ। ਲੋਕੀ ਚਾਹੁੰਦੇ ਆ ਵੀ ਇਮੀਗ੍ਰੇਸ਼ਨ ਬੰਦ ਹੋਵੇ, ਜਿਹੜਾ ਉਹ ਜਿਹੜੀ ਵਾਈਟ ਸੁਪਰੀਮੇਸੀ ਆ। ਹਾਲਾਂਕਿ ਉਹਦੇ ਵਿੱਚ ਜਿਹੜੇ ਸਾਡੇ ਉਰੇ ਆਪਾਂ ਕਹਿ ਲਈਏ ਲੈਫਟ ਵਾਲੇ ਕਮੈਂਟੇਟਰ ਉਹ ਕਹਿੰਦੇ ਵੀ ਇਸ ਸਾਰੀ ਚੀਜ਼ ਨੂੰ ਅਮਰੀਕਾ ਹੀ ਫਿਊਲ ਕਰ ਰਿਹਾ, ਵੀ ਅਮਰੀਕਾ ਹੀ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਇਦਾਂ ਦੀ ਜਿਹੜੀ ਇੱਕ ਇਦਾਂ ਦਾ ਮਾਹੌਲ ਪੈਦਾ ਹੋਵੇ। ਅਮਰੀਕਾ ਹੀ ਸਾਰਾ ਕੁਝ ਮਤਲਬ ਈਵਨ ਯੂਰਪ ਦੇ ਵਿੱਚ ਵੀ ਕਹਿੰਦੇ ਵੀ ਜਿਹੜੀ ਇਹ ਸਾਰੀ ਹੈਗੀ ਆ ਵੀ ਮੈਟਾ ਵਰਗੀਆਂ ਕੰਪਨੀਜ਼ ਜਾਂ ਜਿਹੜੇ ਅਮਰੀਕਨ ਰਾਈਟ ਵਿੰਗ ਗਰੁੱਪਸ ਹੈਗੇ ਉਹ ਫੰਡ ਕਰ ਰਹੇ ਆ ਸਾਰਾ ਕੁਝ, ਵੀ ਕੈਨੇਡਾ ਦੇ ਵਿੱਚ ਇਦਾਂ ਦਾ ਜਿਹੜਾ ਸੋ ਇੱਕ ਲੋਕਾਂ ਦੇ ਵਿੱਚ ਜਿਹੜਾ ਪਿਆਰ ਘਟੇ ਉਹਨਾਂ ਉਹ ਨਾ ਰਹੇ। ਉਹ ਜਿਹੜੀ ਅਲਬਰਟਾ ਦੇ ਵਿੱਚ ਵੀ ਮਾਹੌਲ ਚੱਲ ਰਿਹਾ, ਸੋ ਕਾਫੀ ਕੁਛ ਕੈਨੇਡਾ ਦੇ ਵਿੱਚ ਜਿਹੜੀਆਂ ਗੱਲਾਂ ਚੱਲਦੀਆਂ ਉਹ ਬਿਲਕੁਲ ਅਮਰੀਕਾ ਤੋਂ ਆਪਾਂ ਕਹਿ ਲਈਏ ਵੀ ਡਿਫਰੈਂਟ ਚੱਲਦੀਆਂ। ਇੱਕ ਜਦੋਂ ਅਮਰੀਕਾ ਕਰਕੇ ਤਾਜ਼ਾ ਰਾਸ਼ਟਰਵਾਦ ਜਾਗਿਆ ਹੋਵੇ, ਫਿਰ ਇਸ ਤਰ੍ਹਾਂ ਦੀਆਂ ਥਿਊਰੀਜ਼ ਨੂੰ ਹੋਰ ਬਲ ਮਿਲਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਹੁਣ ਰਾਸ਼ਟਰਵਾਦ ਬਿਲਕੁਲ ਲੋਕਾਂ ਦੇ ਸਿਰ ਚੜ ਕੇ ਬੋਲ ਰਹੇ, ਉਹ ਕਹਿੰਦੇ ਵੀ ਨਹੀਂ ਕੈਨੇਡਾ ਤਾਂ ਗੋਰਿਆਂ ਦਾ ਹੀ ਮੁਲਕ ਹੈ, ਤਾਂ ਭੁੱਲ ਗਏ ਵੀ ਗੋਰੇ ਵੀ ਇੱਥੇ ਬੇਸਿਕਲੀ ਕੋਲੋਨਾਈਜ਼ਰ ਹੀ ਨੇ। ਪਰ ਇਹ ਬੜਾ ਸਰਕਾਰ ਲਈ ਦੇਖੋ ਦੇਖਣ ਵਾਲੀ ਚੀਜ਼ ਹੋਗੀ, ਬੜਾ ਡੈਲੀਕੇਟ ਜਿਹਾ ਬੈਲੈਂਸ ਹੈ ਵੀ ਕਿਵੇਂ ਉਹਨਾਂ ਨੇ ਬਿਜ਼ਨਸਿਸ ਦੀ ਵੀ ਸਪੋਰਟ ਕਰਨੀ ਹੈ, ਕਿਉਂਕਿ ਬਿਜ਼ਨਸਿਸ ਨੂੰ ਉਹਨਾਂ ਵਰਕਰਸ ਦੀ ਲੋੜ ਹੈ, ਹਨਾ। ਪਰ ਦੂਜੇ ਪਾਸੇ ਜਿਹੜੀ ਪਬਲਿਕ ਓਪੀਨੀਅਨ ਹੈ ਉਹ ਬਿਲਕੁਲ ਇਹਦੇ ਅਗੇਂਸਟ ਆ। ਉਹ ਚਾਹੁੰਦੇ ਆ ਵੀ ਇਹਨਾਂ ਬੰਦਿਆਂ ਨੂੰ ਛੇਤੀ ਤੋਂ ਛੇਤੀ ਇੱਥੋਂ ਕੱਢਿਆ ਜਾਵੇ। ਹੁਣ ਉਹ ਕੀ ਹੋਊਗਾ ਇਹ ਤਾਂ ਸਮੇਂ ਦੇ ਗਰਭ ਦੇ ਵਿੱਚ ਪਿਆ, ਪਰ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਬੜਾ ਹੌਟ ਟੌਪਿਕ ਹੈ ਜੀ। ਜਿਹੜਾ ਰਾਸ਼ਟਰਵਾਦ ਹੈ ਜੀ, ਇਹਨੇ ਤਾਂ ਇੰਨਾ ਅਸਰ ਕੀਤਾ ਲੋਕਾਂ ਦੇ ਦਿਮਾਗਾਂ ਦੇ, ਜਿਹੜੇ ਇਮੀਗ੍ਰੈਂਟਾਂ ਨੇ ਦੇ ਉਹ ਅੱਜ ਉਹ ਕਹਿੰਦੇ ਰਾਸ਼ਟਰਵਾਦ ਕਰਕੇ ਇੱਕ ਪਹਿਲਾਂ ਕੱਢਣੀ ਇਮੀਗ੍ਰੈਂਟ ਹੈ। ਸੋ ਇਹ ਮਤਲਬ ਟੀਕਾ ਛੇਤੀ ਅਸਰ ਕਰਦਾ ਨਾ, ਇਹਦੇ ਨਾਲ ਪੋਲਿਟਿਕਸ ਨੂੰ ਜ਼ਿਆਦਾ ਜਿਹੜਾ ਮਾਈਲੇਜ ਆ ਉਹ ਛੇਤੀ ਬਹੁਤ ਤੇਜ਼ੀ ਨਾਲ ਮਿਲਦਾ ਇਹਨਾਂ ਚੀਜ਼ਾਂ ਨੂੰ। ਇਹਦੇ ਚ ਜਿਹੜੀ ਸਭ ਤੋਂ ਜ਼ਿਆਦਾ ਅਨਫੋਰਚੂਨੇਟ ਗੱਲ ਹੈ ਪ੍ਰਵੀਨ ਸ਼ਰਮਾ ਜੀ, ਜਦੋਂ ਜਿਹੜੇ ਬੰਦੇ 20 ਸਾਲ ਪਹਿਲਾਂ ਆਏ ਆ ਉਹ ਵੀ ਕਹਿਣ ਲੱਗ ਜਾਂਦੇ ਆ ਵੀ ਅਸੀਂ ਹਾਂ ਉਹ ਗੱਲ ਮੈਨੂੰ ਕਦੇ ਨਹੀਂ ਸਮਝ ਆਉਂਦੀ ਵੀ ਕੋਈ ਮਤਲਬ ਜਦੋਂ ਅਸੀਂ ਆਏ ਸੀਗੇ, ਜਿਹੜੇ 7 ਤੋਂ 20 ਸਾਲ ਪਹਿਲਾਂ ਆਏ ਸੀਗੇ, ਉਹ ਕਹਿੰਦੇ ਸੀਗੇ ਵੀ ਯਾਰ ਤੁਸੀਂ ਤਾਂ ਬਹੁਤ ਸੌਖੇ ਆ ਗਏ, ਅਸੀਂ ਇੰਨੇ ਔਖੇ ਹੋ ਕੇ ਆਏ, ਤੁਸੀਂ ਇੰਨੇ ਸੌਖੇ ਕਾਤੇ ਆ ਗਏ। ਜਿਹੜੇ ਮੇਰੇ ਨਾਲ ਦੇ ਆਏ ਆ ਉਹ ਉਹਨਾਂ ਨੂੰ ਵੀ ਇਹ ਲੱਗਣ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਵੀ ਜਿਹੜਾ ਦੂਜੇ ਪਾਸੇ ਆਪਾਂ ਜੇ ਕਿਸੇ ਨੇ ਮੇਰੇ ਪੁਰਾਣੇ ਸ਼ੋਅ ਸੁਣੇ ਹੋਣ, ਆਪਣੇ ਸਾਰੇ ਸ਼ੋਅ ਸੁਣੇ ਹੋਣ, ਮੈਂ ਹਮੇਸ਼ਾ ਕਹਿੰਦਾ ਵੀ ਕੈਨੇਡਾ ਨੇ ਗਲਤੀਆਂ ਕੀਤੀਆਂ ਨੇ। 12ਵੀਂ ਵਾਲੇ ਬੱਚੇ ਬਿਨਾਂ ਕਿਸੇ ਚੈੱਕ ਤੋਂ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਨਹੀਂ ਆਉਣੇ ਚਾਹੀਦੇ ਸੀਗੇ, ਪਰ ਜਿਹੜੇ ਹੁਣ ਇੱਥੇ ਆ ਗਏ, ਹਾਂਜੀ ਉਹਨਾਂ ਨੂੰ ਅਸੀਂ ਐਟਲੀਸਟ ਆਪਣੇ ਵਾਂਗੂ ਟਰੀਟ ਕਰੀਏ, ਉਹਨਾਂ ਨੂੰ ਬਗਾਨੇ ਨਾ ਕਰੀਏ। ਨਹੀਂ ਦੇਖੋ, ਉਹ ਤਾਂ ਇੱਕ ਅਲੱਗ ਵਿਸ਼ਾ ਨਾ, ਕਿਸੇ ਕਲਾਸ ਪਾਰਟਿਕੂਲਰ ਕਲਾਸ ਦੇ ਬਾਰੇ ਜਦੋਂ ਗੱਲ ਹੁੰਦੀ ਉਦੋਂ ਆਪਾਂ ਕਹਿ ਸਕਦੇ ਹਾਂ ਕਿ ਭਾਈ ਇੱਥੇ ਆਹ ਚੀਜ਼ ਹੋਈ ਹੈ। ਚਲੋ ਅਨਮੈਚੁਰ ਬੰਦੇ ਉਹ ਤਾਂ ਇੱਕ ਅਲੱਗ ਮਸਲਾ ਹੋ ਸਕਦਾ, ਉਹਦੇ ਤੇ ਚਰਚਾ ਹੋ ਸਕਦੀ, ਇਹ ਨਹੀਂ ਆਪਾਂ ਕਹਿੰਦੇ ਉਹਨੂੰ ਰੱਦ ਨਹੀਂ ਕਰਦੇ। ਪਰ ਉਹ ਜਿਵੇਂ ਮੇਰੇ ਖਿਆਲ ਦੇ ਨਾਲ ਇਹ ਚੀਜ਼ ਉੱਥੇ ਲਾਗੂ ਹੁੰਦੀ ਜਿਵੇਂ ਇੰਦੌਰੀ ਸਾਹਿਬ ਕਹਿੰਦੇ ਵੀ ਸਭੀ ਕਾ ਖੂਨ ਮਿਲਾ ਹੈ ਇਸ ਮਿੱਟੀ ਮੇਂ, ਕਿਸੇ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ। ਉਹ ਮਤਲਬ ਬਹੁ ਗਿਣਤੀ ਵਾਲਿਆਂ ਨੂੰ ਕਹਿੰਦੇ ਆ ਨਾ ਇਸ ਤਰ੍ਹਾਂ ਆਪਦੀ ਕਲਮ ਦੇ ਨਾਲ। ਹੁਣ ਇੱਕ ਬੰਦਾ ਰਾਈਟਰ ਹੈ ਗੁਰਜਸਪਾਲ ਸਿੰਘ ਜੀ, ਉਹ ਤਾਂ ਰਾਈਟਰ ਤਾਂ ਆਪਣੇ ਤਰੀਕੇ ਨਾਲ ਹੀ ਗੱਲ ਕਹਿ ਸਕਦਾ ਨਾ ਜੀ, ਬਿਲਕੁਲ ਥੋੜੋ ਮਾਰੂਗਾ, ਕਿਸੇ ਦੇ ਇੱਟ ਥੋੜੋ ਮਾਰੂਗਾ ਵਿਚਾਰਾ ਉਹ। ਉਹੀ ਗੱਲ ਮੇਰੇ ਖਿਆਲ ਇੱਥੇ ਵੀ ਲਾਗੂ ਹੁੰਦੀ ਹੈ ਵੀ ਇਸ ਤਰ੍ਹਾਂ ਨਹੀਂ ਹੈ ਵੀ ਕਿਸੇ ਬੰਦਾ ਕੋਈ ਜੇ ਕਿਸੇ ਦਾ ਕੋਈ ਦਾਅਵਾ ਪੁਰਾਣਾ ਹੋ ਚੁੱਕਿਆ ਜਾਂ ਉਹਦਾ ਸਟੇਟਸ ਕੋਈ ਚੇਂਜ ਹੋ ਚੁੱਕਿਆ ਤਾਂ ਉਹ ਕਹੇ ਕਿ ਨਹੀਂ ਬਈ ਹੁਣ ਤਾਂ ਇਹ ਕਰ ਦਿਓ। ਸੋ ਇਸ ਤਰ੍ਹਾਂ ਨਹੀਂ ਚੀਜ਼ਾਂ ਚੱਲਦੀਆਂ ਹੁੰਦੀਆਂ। ਤੁਹਾਡੇ ਜਿਵੇਂ ਤੁਹਾਡਾ ਕੰਫਰਟ ਆ ਜਾਂ ਜਿਵੇਂ ਤੁਹਾਡਾ ਮਿੱਥ ਆ ਉਵੇਂ ਨਹੀਂ ਚੱਲਦੀਆਂ ਹੁੰਦੀਆਂ। ਹਾਲਾਂਕਿ ਚਲੋ ਵੀ ਹੈ ਇਹ ਸੈਂਟੀਮੈਂਟ, ਆਪਾਂ ਕਿਸੇ ਦਿਨ ਫਿਰ ਇਹਦੇ ਉੱਤੇ ਗੱਲ ਕਰਾਂਗੇ ਕਿਸੇ ਦਿਨ ਖੁੱਲ ਕੇ ਕਿ ਚਲੋ ਠੀਕ ਆ, ਬੰਦੇ ਜਦੋਂ ਇੱਕ ਜ਼ਿਆਦਾ ਗਿਣਤੀ ਹੋ ਜਾਂਦੀ ਹੈ ਉਹਨਾਂ ਨੂੰ ਗੱਲ ਕਹਿਣੀ, ਸਰਕਾਰ ਨੂੰ ਲਾਗੂ ਕਰਨੀ ਤੇ ਉਹਨਾਂ ਨੂੰ ਗੱਲ ਕਹਿਣੀ ਥੋੜੀ ਸੌਖੀ ਹੋ ਜਾਂਦੀ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਅਸਲ ਸੱਚ ਆ ਜੀ, ਇਹ ਸਾਨੂੰ ਕਹਿਣਾ ਪਊਗਾ।
ਇਮੀਗ੍ਰੇਸ਼ਨ ਦੀ ਗੱਲ ਚੱਲੀ ਆ ਤੇ ਜਿਵੇਂ ਆਪਾਂ ਈਰਾਨ ਤੋਂ ਸ਼ੁਰੂ ਕੀਤੀ ਸੀ ਗੱਲ, ਜੀ ਈਰਾਨ ਦੇ ਨਾਲ ਜਿਹੜੇ ਸੰਬੰਧਿਤ ਕਨੈਕਸ਼ਨ ਕਰਕੇ ਸੰਬੰਧਿਤ ਲੋਕਾਂ ਨੂੰ ਤਾਂ ਚਲੋ ਗੱਲ ਹੋਰ ਪਾਸੇ ਜਾ ਵੜੂਗੀ। ਈਰਾਨ ਦੇ ਨਾਲ ਕਨੈਕਸ਼ਨ ਹੋਣ ਕਰਕੇ ਕੈਨੇਡਾ ਜਿਹੜਾ ਹੈ ਉਹ ਵੀਜ਼ੇ ਰੱਦ ਕਰ ਰਿਹਾ ਜੀ। ਜੀ ਹਾਂਜੀ, ਸੋ ਜਿਹੜੀ CBSA ਹੈਗੀ ਹੈ ਜੀ, ਉਹਨਾਂ ਨੇ ਅੱਜ ਨੰਬਰ ਜਾਂ ਇੱਕ ਜਿਵੇਂ ਉਹ ਨੋਟੀਫਿਕੇਸ਼ਨ ਜਾਰੀ ਕਰਦੇ ਹੁੰਦੇ ਆ ਵੀ ਜੀ ਜੀ। ਉਹਨਾਂ ਨੇ 239 ਟਰੈਵਲ ਵੀਜ਼ੇ ਪਿਛਲੇ ਕੁਝ ਦਿਨਾਂ ਦੇ ਵਿੱਚ ਕੈਨਸਲ ਕੀਤੇ ਆ, ਕਿਉਂਕਿ ਉਹਨਾਂ ਦਾ ਇਰਾਨੀਅਨ ਲੀਡਰਸ਼ਿਪ ਦੇ ਨਾਲ ਕਨੈਕਸ਼ਨ ਸੀਗਾ। ਸੋ ਜਿਹੜੇ ਐਕਚੁਅਲ ਚ ਮਾਰਚ 5 ਨੂੰ ਹੀ ਜਿਹੜੇ ਇਹ ਨੰਬਰ ਉਹਨਾਂ ਨੇ ਅਨਾਉਂਸ ਕੀਤੇ ਹੈਗੇ ਆ, ਜੀ ਜੀ। ਤੇ 2022 ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਜਿਹੜਾ ਇਹ ਕੰਮ ਸ਼ੁਰੂ ਕੀਤਾ ਸੀਗਾ ਵੀ ਜਿਹੜੇ ਕੋਈ ਵੀ ਇਰਾਨੀਅਨ ਗਵਰਨਮੈਂਟ ਅਫੀਸ਼ੀਅਲ ਹੈਗੇ ਆ, ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਬੰਦੇ ਕੈਨੇਡਾ ਦੇ ਵਿੱਚ ਰਹਿ ਰਹੇ ਹੈਗੇ ਆ, ਉਹਨਾਂ ਨੂੰ ਕ੍ਰਿਟੀਕ ਕਰਨਾ ਸ਼ੁਰੂ ਕੀਤਾ ਸੀਗਾ, ਉਹਨਾਂ ਦੇ ਵੀਜ਼ੇ ਕੈਨਸਲ ਕਰਨੇ ਸ਼ੁਰੂ ਕੀਤੇ ਸੀਗੇ। ਸੋ 32 ਬੰਦੇ ਇਦਾਂ ਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਇਨਐਡਮਿਸਿਬਲ ਕਰਾਰ ਦਿੱਤਾ ਸੀ, ਜਿਹੜੇ ਸੀਨੀਅਰ ਅਫੀਸ਼ੀਅਲ ਜਿਹੜੇ ਸਰਕਾਰ ਲਈ ਕੰਮ ਕਰਦੇ ਸੀਗੇ, ਕਿਉਂਕਿ ਵੈਸੇ ਡਿਪਲੋਮੈਟਿਕ ਰੀਜ਼ਨਸ ਲਈ ਸਰਕਾਰੀ ਬੰਦੇ ਆਉਂਦੇ ਜਾਂਦੇ ਰਹਿੰਦੇ ਹੋਣੇ ਨਾ, ਪਰ ਉਹਦੇ ਵਿੱਚ ਵੀ ਹਾਂ ਇਹ ਕੈਨੇਡਾ ਵਿੱਚ ਕਿਸ ਪਰਪਸ ਲਈ ਆ ਰਹੇ ਆ, ਜਾਂ ਉਹਨਾਂ ਦਾ ਜਿਹੜੇ ਪ੍ਰੋਟੈਸਟਰਸ ਨੂੰ ਜਾਂ ਹੋਰ ਜਿਹੜੀਆਂ ਈਰਾਨ ਦੀਆਂ ਗਤੀਵਿਧੀਆਂ ਜਿਨ੍ਹਾਂ ਨੂੰ ਵੈਸਟ ਨਹੀਂ ਪਸੰਦ ਕਰਦਾ ਉਹਨਾਂ ਦੇ ਵਿੱਚ ਜਦੋਂ ਦਾ ਹੱਥ ਹੋਣ ਕਰਕੇ ਉਹਨਾਂ ਦੇ ਵੀਜ਼ੇ ਕੈਨਸਲ ਕਰਦਾ ਰਿਹਾ ਹੋਊਗਾ। 2024 ਦੇ ਵਿੱਚ ਜਿਹੜੀ ਕੈਨੇਡਾ ਆ, ਉਹਨਾਂ ਨੇ ਜਿਹੜੀ IRGC ਆ, ਜਿਹੜੀ ਇਰਾਨੀਅਨ ਰੈਵੋਲੂਸ਼ਨਰੀ ਗਾਰਡ ਕਾਰਪ ਹੈਗੀ ਆ, ਉਹਨੂੰ ਇੱਕ ਟੈਰਰਿਸਟ ਜਥੇਬੰਦੀ ਵੀ ਐਲਾਨ ਦਿੱਤਾ ਸੀਗਾ। ਸੋ ਜਿਹੜੇ IRGC ਦੇ ਨਾਲ ਵੀ ਸੰਬੰਧਿਤ ਬੰਦੇ ਹੈਗੇ ਆ, ਜਾਂ ਹੁਣ ਮੰਨ ਲਓ ਕਈ ਵਾਰੀ ਕਈਆਂ ਦਾ ਬੱਚੇ ਹੀ ਇੱਥੇ ਪੜ੍ਹਦੇ ਹੁੰਦੇ ਆ ਜਾਂ ਕਿਸੇ ਦਾ ਕੋਈ ਰਿਸ਼ਤੇਦਾਰ ਰਹਿੰਦਾ ਹੁੰਦਾ, ਸੋ ਉਹਨਾਂ ਦੇ ਵੀਜ਼ੇ ਇਹਨਾਂ ਨੇ ਜਿਹੜੇ ਕੈਨਸਲ ਕਰਨੇ ਸ਼ੁਰੂ ਕੀਤੇ ਹੋਏ ਆ। ਸੋ ਸਾਰੇ ਜਿੰਨੇ ਇਰਾਨੀਅਨ ਨੈਸ਼ਨਲ ਹੈ ਜਾਂ ਇਰਾਨੀਅਨ ਪਾਸਪੋਰਟ ਵਾਲੇ ਬੰਦੇ ਆ, ਉਹਨਾਂ ਦੇ ਵੀਜ਼ਿਆਂ ਨੂੰ ਸਕਰੀਨ ਕੀਤਾ ਜਾ ਰਿਹਾ ਨਵੇਂ ਸਿਰਿਓਂ, ਤੇ ਦੇਖਿਆ ਜਾ ਰਿਹਾ ਵੀ ਯਾਰ ਉਹਦਾ ਸਾਡੀ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਕੋਈ ਅਸਰ ਤਾਂ ਨਹੀਂ ਹੈ, ਤੇ ਉਹਦੇ ਬੇਸ ਤੇ ਜਿਹੜੇ ਇੱਥੋਂ ਦੇ ਸਿਟੀਜ਼ਨ ਨਹੀਂ ਹੈਗੇ ਉਹਨਾਂ ਦੇ ਵੀਜ਼ੇ ਕੈਨਸਲ ਕੀਤੇ ਜਾ ਰਹੇ ਆ। ਇੱਥੇ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ ਪ੍ਰਵੀਨ ਜੀ, ਜਿਹੜੇ ਸਾਡੇ ਪਿੰਡ ਦੇ ਫਾਰਮਾਸਿਸਟ ਆ ਨਾ ਇੱਥੇ ਕੈਨੇਡਾ ਦੇ ਵਿੱਚ, ਉਹ ਇਰਾਨੀਅਨ ਹੈ ਪਰ ਉਹ ਮੁਸਲਿਮ ਨਹੀਂ ਹੈਗੇ। ਠੀਕ ਹੈ। ਜਿਹੜਾ ਸਾਰਾ ਈਰਾਨ ਆ ਉਹ ਮੁਸਲਮਾਨ ਨਹੀਂ ਹੈਗਾ, ਉੱਥੇ ਬਹਾਈ ਕਮਿਊਨਿਟੀ ਦੇ ਵੀ ਲੋਕ ਰਹਿੰਦੇ ਆ, ਉੱਥੇ ਥੋੜੀ ਬਹੁਤੀ ਕ੍ਰਿਸਚੀਅਨ ਪਾਪੂਲੇਸ਼ਨ ਵੀ ਹੈਗੀ ਹੈ। ਤੇ ਉਹ ਹੁਣ ਉਹਨੂੰ ਈਰਾਨ ਦੇ ਵਿੱਚ ਬਹਾਈ ਹੋਣ ਕਰਕੇ ਉਹਦੇ ਮਤਲਬ ਉਹਦੀ ਕਟਾਈ ਕਟੂਈ ਵੀ ਹੋਈ, ਉਹਦੇ ਪਰਿਵਾਰ ਨੂੰ ਖਤਰਾ ਸੀਗਾ, ਤੇ ਉਹ ਉੱਥੋਂ ਭੱਜ ਕੇ ਈਰਾਨ ਤੋਂ ਭੱਜ ਕੇ ਇੰਡੀਆ ਗਏ, ਇੰਡੀਆ ਤੋਂ ਉਹ ਕੈਨੇਡਾ ਆਏ, ਪੋਲੀਟੀਕਲ ਅਸਾਈਲਮ ਲਿਆ, ਤੇ ਪੋਲੀਟੀਕਲ ਅਸਾਈਲਮ ਲੈ ਕੇ ਉਹ ਕੈਨੇਡੀਅਨ ਨਾਗਰਿਕ ਬਣ ਗਏ, ਤੇ ਇੱਥੇ ਬਹੁਤ ਮਤਲਬ ਵਧੀਆ ਉਹ ਤਰੀਕੇ ਦੇ ਨਾਲ ਰਹਿ ਰਹੇ, ਜਿਹੜੇ ਆਲੇ ਦੁਆਲੇ ਦੇ ਲੋਕ ਆ ਉਹਨਾਂ ਨੂੰ ਪਸੰਦ ਕਰਦੇ ਆ। ਫਾਰਮੇਸੀ ਉਹਨਾਂ ਦੀ ਫਾਰਮਾਸਿਸਟ ਆ ਬੰਦਾ। ਤੇ ਜਦੋਂ ਰਾਸ਼ਟਰਪਤੀ ਟਰੰਪ ਪਹਿਲੀ ਵਾਰੀ ਆਏ ਤਾਂ ਉਹਨਾਂ ਨੇ ਜਿੰਨੇ ਈਰਾਨ ਦੇ ਨੈਸ਼ਨਲ ਸੀਗੇ ਉਹਨਾਂ ਦਾ ਅਮਰੀਕਾ ਦੇ ਵਿੱਚ ਆਉਣਾ ਬੰਦ ਕਰ ਦਿੱਤਾ। ਤੇ ਕੁਦਰਤੀ ਮੇਰੀ ਉਹਨਾਂ ਨਾਲ ਗੱਲ ਹੋਈ, ਮੈਂ ਕਿਹਾ ਵੀ ਮੈਂ ਅਮਰੀਕਾ ਜਾ ਕੇ ਆਇਆ ਸੀਗਾ, ਉਹ ਕਹਿੰਦੇ ਵੀ ਤੂੰ ਵੀ ਮੈਂ ਤਾਂ ਨਹੀਂ ਜਾਂਦਾ ਉੱਥੇ। ਮੈਂ ਕਿਹਾ ਵੀ ਤੁਸੀਂ ਕਾਹਤੇ ਨਹੀਂ ਜਾਂਦੇ? ਵੀ ਕਹਿੰਦਾ ਵੀ ਕਿਉਂਕਿ ਮੇਰੀ ਬੈਕਗ੍ਰਾਉਂਡ ਈਰਾਨ ਤੋਂ। ਮੈਂ ਕਿਹਾ ਵੀ ਪਰ ਤੂੰ ਤਾਂ ਮੁਸਲਮਾਨ ਵੀ ਨਹੀਂ ਹੈ, ਹਨਾ? ਉਹ ਕਹਿੰਦਾ ਵੀ ਅਮਰੀਕਾ ਦੇ ਬਾਰਡਰ ਆਫੀਸਰਸ ਨੂੰ ਥੋੜੀ ਇਹ ਗੱਲ ਪਤਾ। ਤੇ ਹਨਾ, ਤੇ ਜਿਹੜੀ ਦੂਜੀ ਗੱਲ ਉਹਦੇ ਚ ਬੜੀ ਇੰਟਰਸਟਿੰਗ ਗੱਲ ਹੈਗੀ, ਜਿਹੜਾ ਈਰਾਨ ਜਿਵੇਂ ਹੁਣ ਜਦੋਂ ਬੰਦਾ ਅਮਰੀਕਾ ਜਾਂ ਕੈਨੇਡਾ ਦਾ ਨਾਗਰਿਕ ਹੁੰਦਾ ਤਾਂ ਉਹ ਭਾਰਤ ਦੀ ਨਾਗਰਿਕਤਾ ਛੱਡ ਸਕਦਾ, ਈਰਾਨ ਦੀ ਨਾਗਰਿਕਤਾ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਛੱਡ ਸਕਦੇ। ਠੀਕ ਹੈ। ਸੋ ਜੇ ਬੰਦਾ ਕਦੇ ਈਰਾਨ ਦਾ ਨਾਗਰਿਕ ਸੀਗਾ ਤੇ ਉਹ ਸਾਰੀ ਜ਼ਿੰਦਗੀ ਉਹਨੇ ਈਰਾਨ ਦਾ ਨਾਗਰਿਕ ਰਹਿਣਾ, ਤੁਸੀਂ ਆਪਣੀ ਮਰਜ਼ੀ ਨਾਲ ਈਰਾਨ ਦੀ ਨਾਗਰਿਕਤਾ ਨਹੀਂ ਛੱਡ ਸਕਦੇ। ਸੋ ਜਦੋਂ ਅਮਰੀਕਾ ਕਿਸੇ ਦੇ ਬਲੈਂਕਟ ਬੈਨ ਲਾਉਂਦਾ ਤਾਂ ਉਹਦੇ ਵਿੱਚ ਕੋਈ ਜਿਹੜਾ ਕਦੇ ਵੀ ਈਰਾਨ ਦਾ ਨਾਗਰਿਕ ਸੀਗਾ, ਚਾਹੇ ਉਹ ਮੁੜ ਕੇ ਕਦੇ ਵੀ ਈਰਾਨ ਨਹੀਂ ਗਿਆ, ਉਹਦਾ ਕੋਈ ਪਰਿਵਾਰ ਦਾ ਜੀਵ ਹੀ ਨਹੀਂ ਉੱਥੇ ਰਹਿੰਦਾ, ਉਹ ਬਲੈਂਕਟ ਬੈਨ ਉਹਦੇ ਤੇ ਵੀ ਲਾਗੂ ਹੋ ਜਾਂਦਾ। ਸੋ ਇਹ ਜਿਹੜੇ ਵੀਜ਼ੇ ਦੇ ਮਸਲੇ ਹੁੰਦੇ ਆ ਬੜੇ ਮਤਲਬ ਟਰਕੀਆਣਾ ਸਾਹਿਬ ਜ਼ਿਆਦਾ ਬੈਟਰ ਜਾਣਦੇ ਆ, ਮੈਨੂੰ ਲੱਗਦਾ ਇੱਥੇ ਸ਼ੋਅ ਦੱਸਦੇ ਆ, ਪਰ ਇਹ ਬੜੀਆਂ ਬਰੀਕੀ ਵਾਲੇ ਮਸਲੇ ਹੁੰਦੇ ਆ। ਤੇ ਹੁਣ ਜਿਹੜਾ ਕੈਨੇਡਾ ਨੇ ਵੀ ਉਹਦੇ ਕਰਕੇ ਵੀਜ਼ੇ ਜਿਹੜੇ ਸਕਰੀਨ ਕਰਨੇ ਸ਼ੁਰੂ ਕੀਤੇ, ਕੈਂਸਲ ਕਰਨੇ ਸ਼ੁਰੂ ਕੀਤੇ, ਤੇ ਉਹ ਆਪਣੀ ਨੈਸ਼ਨਲ ਸਿਕਿਉਰਿਟੀ ਦੇ ਪੱਖ ਤੋਂ ਜੋ ਵੀ ਕੀਤਾ ਜਾ ਸਕਦਾ ਉਹ ਕਰ ਰਹੇ। ਬਾਕੀ ਇਹ ਵੀ ਹੁੰਦਾ ਨਾ ਜੀ, ਕਈ ਵਾਰੀ ਮਤਲਬ ਜਦੋਂ ਕਿਸੇ ਖਾਸ ਜਥੇਬੰਦੀ ਨੂੰ ਇਸ ਤਰ੍ਹਾਂ ਐਲਾਨ ਦਿੱਤਾ ਗਿਆ ਹੋਵੇ, ਫਿਰ ਉਹ ਬੰਦੇ ਭਾਵਾਂ ਦੀ ਉਹਦੇ ਲਈ ਕੁਛ ਵਕਤ ਜੁੜੇ ਆ ਜਾਂ ਨਹੀਂ ਜੁੜੇ, ਜਾਂ ਉਹਦੇ ਲਈ ਉਹ ਸੋਸ਼ਲ ਮੀਡੀਆ ਤੇ ਕੰਮ ਕੀਤਾ ਜਾਂ ਕੋਈ ਵੈਸੇ ਕਿਸੇ ਰੈਲੀ 'ਚ ਗਏ ਆ, ਤਾਂ ਉਹ ਆ ਜਾਂਦੇ ਨੇ ਸਕਰੀਨਿੰਗ ਦੇ ਹੇਠਾਂ। ਜੀ ਬਿਲਕੁਲ, ਉਹਨਾਂ ਦੀ ਵੀ ਫਿਰ ਉਹਨਾਂ ਤੇ ਵੀ ਉਹੀ ਜਿਹੜੀ ਚੀਜ਼ ਆ ਉਹ ਲਾਗੂ ਹੋ ਜਾਂਦੀ ਆ। ਜਾਂਦਿਆਂ ਦੀ ਗੱਲ ਕਰੀਏ ਕੈਨੇਡਾ ਦੀ ਸਰਕਾਰ ਦੇ ਬਾਰੇ, ਆਪਣੇ ਕੋਲੇ 4 ਮਿੰਟ ਬਚੇ ਆ, ਤੇ ਸਰਕਾਰ ਲਿਬਰਲ ਪਾਰਟੀ ਜਿਹੜੀ ਹੈ ਕਹਿੰਦੇ ਉਹ ਮੈਜੋਰਟੀ ਦੇ ਬਹੁਤ ਨੇੜੇ ਆ। 6 ਮਹੀਨਿਆਂ ਦੇ ਵਿੱਚ 4 MPs ਇਹਨਾਂ ਦੇ ਵਿੱਚ ਸ਼ਾਮਲ ਹੋ ਚੁੱਕੇ ਆ ਜੀ। ਹਾਂਜੀ, ਸੋ ਜਿਹੜੀ ਜਦੋਂ ਲਿਬਰਲ ਗਵਰਨਮੈਂਟ ਆਪਣੇ ਇਲੈਕਟ ਹੋਈ ਹੈ ਪਿਛਲੇ ਸਾਲ, ਅਸੀਂ ਮਤਲਬ ਲਾਈਵ ਕਵਰੇਜ ਕੀਤੀ ਸੀਗੀ, ਉਦੋਂ 272 ਦੇ ਵਿੱਚੋਂ ਲਿਬਰਲ ਕੋਲੇ 166 ਨਾ ਸੌਰੀ
172 ਦੇ ਵਿੱਚੋਂ 166 MP ਸੀਗੇ। 6 ਉਹਨਾਂ ਨੂੰ ਕੱਟ 172 6 ਘੱਟ ਸੀਗੇ, ਉਹਨਾਂ ਨੂੰ ਮੈਜੋਰਿਟੀ ਲਈ 172 ਚਾਹੀਦੇ ਸੀਗੇ ਵੀ ਜਿਹੜੀ ਕੰਪਲੀਟ ਮੈਜੋਰਿਟੀ। ਸੋ ਲਿਬਰਲਸ ਨੇ ਮਾਈਨੋਰਿਟੀ ਗਵਰਨਮੈਂਟ ਕੈਨੇਡਾ ਦੇ ਵਿੱਚ ਬਣਾਈ, ਪਰ ਪਿਛਲੇ 6 ਮਹੀਨਿਆਂ ਦੇ ਵਿੱਚ 3 ਕੰਜ਼ਰਵੇਟਿਵ MP ਫਲੋਰ ਕ੍ਰਾਸ ਕਰਕੇ, ਫਲੋਰ ਕ੍ਰਾਸ ਦਾ ਮਤਲਬ ਹੁੰਦਾ ਵੀ ਉਹ ਕੰਜ਼ਰਵੇਟਿਵ ਪਾਰਟੀ ਦੀ ਮੈਂਬਰਸ਼ਿਪ ਛੱਡ ਕੇ ਆ ਕੇ ਲਿਬਰਲ ਪਾਰਲੀਮੈਂਟ ਦੇ ਵਿੱਚ ਲਿਬਰਲ ਵਾਲੇ ਪਾਲੇ ਦੇ ਵਿੱਚ ਬਹਿ ਗਏ। ਸੋ 3 ਲਿਬਰਲ 3 ਕੰਜ਼ਰਵੇਟਿਵ MP ਤੇ ਪਰਸੋਂ ਇੱਕ NDP ਤੋਂ MP ਵੀ ਇਦਾਂ ਫਲੋਰ ਕ੍ਰਾਸ ਕਰਕੇ ਲਿਬਰਲ ਸਰਕਾਰ ਦੇ ਵਿੱਚ ਸ਼ਾਮਲ ਹੋ ਗਏ। ਸੋ ਇਹਦਾ ਰਿਜ਼ਲਟ ਇਹ ਹੋਇਆ ਜੀ ਵੀ ਹੁਣ ਲਿਬਰਲਾਂ ਕੋਲੇ 170 MP ਹੋ ਗਏ ਤੇ 2 ਘੱਟ ਨੇ, ਤੇ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਆਪਣੀਆਂ 3 ਬਾਈ ਇਲੈਕਸ਼ਨਸ ਨੇ, 2 ਟੋਰਾਂਟੋ ਤੇ 1 ਕਿਬੈਕ ਦੇ ਵਿੱਚ, ਤੇ ਉਹ ਵੀ ਇਦਾਂ ਦੀਆਂ ਸੀਟਾਂ ਤੇ ਹੈ ਜਿਹੜੀਆਂ ਜਿੱਥੇ ਪਹਿਲਾਂ ਲਿਬਰਲ ਜਿੱਤੇ ਹੋਏ ਸੀਗੇ। ਸੋ ਕਾਫੀ ਚਾਂਸ ਹੈਗਾ ਵੀ ਜੇ ਉਹ ਤਿੰਨਾਂ ਚੋਂ ਲਿਬਰਲ 2 ਸੀਟਾਂ ਵੀ ਕੱਢ ਜਾਂਦੇ ਆ ਤਾਂ ਜਿਹੜੀ ਲਿਬਰਲ ਗਵਰਨਮੈਂਟ ਮੈਜੋਰਿਟੀ ਬਣਾ ਜਾਵੇਗੀ, ਜਿਹਦੇ ਨਾਲ ਕਿ ਇਹਨਾਂ ਨੂੰ ਜਿਹੜੇ ਬਿੱਲ ਪਾਸ ਕਰਨੇ ਆ ਉਹ ਸੌਖੇ ਹੋ ਜਾਣਗੇ। ਪਤਾ ਨਹੀਂ ਇਹ ਚੰਗਾ ਜਾਂ ਮਾੜਾ, ਮਤਲਬ ਉਹਦਾ ਜਿਹੜੇ ਕੈਨੇਡੀਅਨ ਲੋਕੀ ਇਹ ਕਹਿੰਦੇ ਆ ਵੀ ਜਿਹੜੀ ਮਿਨੋਰਿਟੀ ਗਵਰਨਮੈਂਟ ਆ ਉਹ ਹਮੇਸ਼ਾ ਜ਼ਿਆਦਾ ਵਧੀਆ ਹੁੰਦੀ ਹੈ, ਕਿਉਂਕਿ ਉਹਨਾਂ ਨੂੰ 2 ਪਾਰਟੀਆਂ ਨੂੰ ਆਪਸ ਵਿੱਚ ਜੇ ਉਹ ਕੰਮ ਕਰੂਗੇ, ਕਿਸੇ ਗੱਲ ਤੇ ਸਹਿਮਤੀ ਹੈ ਤਾਂ ਹੀ ਉਹ ਬਿੱਲ ਪਾਸ ਹੁੰਦਾ। ਪਰ ਇਸ ਵੇਲੇ ਜਿਹੜੇ ਬਹੁਤ ਜ਼ਿਆਦਾ ਕੈਨੇਡੀਅਨ ਆ ਉਹ ਇਹ ਗੱਲ ਮੰਨਦੇ ਆ ਵੀ ਜਿਵੇਂ ਦੇ ਹਾਲਾਤ ਹੈ, ਜਿਵੇਂ ਸਾਨੂੰ ਸਾਊਥ ਤੋਂ ਰਿਸਕ ਹੈ ਜਾਂ ਜਿਵੇਂ ਦੀ ਗਲੋਬਲ ਇਕਨੋਮਿਕ ਸਿਚੁਏਸ਼ਨ ਹੈਗੀ, ਵੀ ਜੇ ਇੱਕ ਪਾਰਟੀ ਕੋਲ ਡਿਸੀਜਨ ਮੇਕਿੰਗ ਪਾਵਰ ਹੋਵੇ ਤਾਂ ਉਹ ਕੁਇਕਲੀ ਫੈਸਲੇ ਲੈ ਸਕਦੀ ਹੈ ਤੇ ਕੰਮ ਕਰ ਸਕਦੀ ਹੈ। ਬਹੁਤ ਜ਼ਿਆਦਾ ਬੰਦੇ ਕਹਿੰਦੇ ਆ ਵੀ ਨਹੀਂ, ਵੀ ਉਹਦੇ ਨਾਲ ਫਿਰ ਜਿਹੜੀਆਂ, ਕਿਉਂਕਿ ਜਿਹੜੇ ਪ੍ਰਧਾਨ ਮੰਤਰੀ ਕਾਰਨੀ ਆ ਉਹ ਕਈ ਡਿਸੀਜਨਸ ਦੇ ਵਿੱਚ ਜਿਹੜੀ ਕੰਸਲਟੈਂਸੀ ਹੈਗੀ ਆ, ਜਿਹੜੇ ਸਾਰੇ ਰੈਲੇਵੈਂਟ ਗਰੁੱਪਾਂ ਦੇ ਨਾਲ ਨਹੀਂ ਕਰ ਰਹੇ। ਸੋ ਜੇ ਉਹਨਾਂ ਕੋਲੇ ਪੂਰਾ ਹੀ ਰਾਈਟ ਆ ਗਿਆ ਤਾਂ ਉਹ ਉਹਨਾਂ ਲਈ ਇਹ ਕਰਨਾ ਬੜਾ ਸੌਖਾ ਹੋ ਜਾਵੇਗਾ। ਪਰ ਉਹਦੇ ਨਾਲ ਫਿਰ ਇਹ ਚੀਜ਼ ਹੁੰਦੀ ਹੈ ਵੀ ਜਿਵੇਂ ਜਿਹੜੇ ਫਰਸਟ ਨੇਸ਼ਨ ਗਰੁੱਪ ਹੈ ਜਾਂ ਜਿਹੜੇ ਹੋਰ ਕੋਈ ਮਿਨੋਰਿਟੀ ਗਰੁੱਪ ਹੈਗੇ ਆ, ਉਹਨਾਂ ਦੀ ਸੇ ਵਿੱਚੋਂ ਖਤਮ ਹੋ ਜਾਂਦੀ ਹੈ। ਉਹਦਾ ਚੰਗਾ ਜਾਂ ਮਾੜਾ ਅਸਰ ਅੱਗੇ ਉਹ ਸਮੇਂ ਨਹੀਂ ਦੱਸਣਾ ਹੁੰਦਾ, ਪਰ ਇਸ ਵੇਲੇ ਇਹ ਲੱਗ ਰਿਹਾ ਵੀ ਅਗਲੇ ਮਹੀਨੇ 1.5 ਮਹੀਨੇ ਦੇ ਵਿੱਚ ਲਿਬਰਲਸ ਕੋਲੇ ਪੂਰੀ ਮੈਜੋਰਿਟੀ ਆਉਣ ਦੇ ਜਿਹੜੇ ਅਸਾਰ ਆ ਉਹ ਵਧੇ ਹੋਏ ਆ। ਜੀ, ਵੈਸੇ ਤਾਂ ਜਿਹੜੀ ਬੈਲੈਂਸਡ ਡੈਮੋਕ੍ਰੈਟਿਕ ਸਿਸਟਮ ਆ ਉਹਦੇ ਚ ਤਾਂ ਲੋਕ ਇਹ ਵੀ ਕਹਿੰਦੇ ਆ ਕਿ ਆਪੋਜੀਸ਼ਨ ਵੀ ਸਟਰੋਂਗ ਹੋਣੀ ਚਾਹੀਦੀ ਹੈ। ਚਲੋ ਬਿਲਕੁਲ ਜੀ, ਸੱਤਾਧਾਰੀ ਤਾਂ ਸਟਰੋਂਗ ਹੋਣ ਹੀ, ਚਲੋ ਉਹ ਤਾਂ ਇੱਕ ਹੈਗੀ ਹੈ ਮਿੱਥ, ਚਲੋ ਇਹਦੇ ਲਈ ਆਪਾਂ ਇੱਕ ਮਤ ਵੀ ਹੁੰਨੇ, ਕਿਉਂਕਿ ਫੈਸਲੇ ਲੈਣ ਦੇ ਵਿੱਚ ਜਾਂ ਕੌਮਾਂਤਰੀ ਪੱਧਰ ਤੇ ਜਿਹੜੀਆਂ ਚੁਣੌਤੀਆਂ ਹੁੰਦੀਆਂ ਨੇ ਉਹਦੇ ਵਿੱਚ ਫਿਰ ਥੋੜਾ ਜਿਹਾ ਕੰਟਰਾਡਿਕਸ਼ਨਸ ਨਹੀਂ ਹੁੰਦੀਆਂ ਚੀਜ਼ਾਂ ਜੀ। ਪਰ ਜੇ ਪੰਜਾਬ ਦੀ ਵਿਧਾਨ ਸਭਾ ਵੱਲ ਵੇਣੇ ਤੇ ਇਹ ਵੀ ਲੱਗਦਾ ਵੀ ਇੱਕ ਸਟਰੋਂਗ ਆਪੋਜੀਸ਼ਨ ਹੋਣੀ ਚਾਹੀਦੀ ਹੈ। ਭਾਰਤ ਸਰਕਾਰ ਵੱਲ ਵੇਣੇ ਆ ਤਾਂ ਉੱਥੇ ਵੀ ਵਿਦੇਸ਼ ਮੰਤਰੀ ਵੀ ਉਹੀ ਹੈ, ਖਜ਼ਾਨਾ ਮੰਤਰੀ ਵੀ ਉਹੀ ਹੈ, ਤੇ ਲੋਕਾਂ ਨੂੰ ਦੱਸਣ ਕਾਨੂੰਨ ਮੰਤਰੀ ਵੀ ਉਹੀ ਹੈ, ਤੇ ਪ੍ਰਧਾਨ ਮੰਤਰੀ ਵੀ ਉਹੀ ਹੈ, ਸਾਰਾ ਕੁਝ ਉਹੀ ਤੈਅ ਕਰਦੇ ਆ। ਹੋਰ ਵੀ ਦੁਨੀਆ ਦੇ ਵਿੱਚ ਤੁਹਾਨੂੰ ਬਥੇਰੀਆਂ ਮਿਸਾਲਾਂ ਮਿਲ ਜਾਣਗੀਆਂ ਜਿੱਥੇ ਇਲੈਕਟਡ ਤਾਂ ਹੈਗੇ ਨੇ ਪਰ ਉਹ ਬਿਹੇਵ, ਉਹਨਾਂ ਦਾ ਜਿਹੜਾ ਟਰੀਟ ਆ ਉਹ ਰਾਜਿਆਂ ਵਰਗਾ, ਉਹ ਸਮਝਦੇ ਨਹੀਂ ਕਿ ਅਸੀਂ ਜਾਣਾ ਹੈ ਜਾਂ ਅਸੀਂ ਦੂਜਿਆਂ ਨੂੰ ਨਾਲ ਲੈ ਕੇ ਤੁਰਨਾ, ਮਖੌਲ ਕਰਨੇ, ਟੀਚਰਾਂ ਕਰਨੀਆਂ, ਦੂਜਿਆਂ ਨੂੰ ਨੀਵਾਂ ਦਿਖਾਉਣਾ, ਆਪਣੇ ਆਪ ਨੂੰ ਕਿੰਗ ਸਮਝੀ ਜਾਣਾ, ਉਹ ਉਹਨਾਂ ਲੋਕਾਂ ਦੀ ਆਦਤ ਦੇ ਵਿੱਚ ਸ਼ੁਮਾਰ ਹੁੰਦਾ। ਖੈਰ, ਡੈਮੋਕ੍ਰੈਟਿਕ ਸਿਸਟਮ ਇਸੇ ਤਰ੍ਹਾਂ ਬਚੇ ਰਹਿਣ, ਡੈਮੋਕ੍ਰੈਟਿਕ ਵੈਲਿਊਜ਼ ਬਚੀਆਂ ਰਹਿਣ ਤਾਂ ਚੰਗਾ ਹੈ, ਕਿਉਂਕਿ ਲੋਕਾਂ ਨੇ ਬੜਾ ਲੜ ਘੁਲ ਕੇ, ਬੜੀਆਂ ਜ਼ਿੰਦਗੀਆਂ ਵਾਰ ਕੇ, ਬਹੁਤ ਕੁਝ ਸੰਘਰਸ਼ ਚੱਲ ਕੇ ਇਹ ਸਿਸਟਮ ਨੂੰ ਲਿਆਂਦਾ, ਬਹਾਲ ਕੀਤਾ, ਜਿਹਦੇ ਵਿੱਚ ਲੋਕਾਂ ਦੀ ਹਿੱਸੇਦਾਰੀ ਹੈ। ਸੋ ਬਹੁਤ ਧੰਨਵਾਦ ਗੁਰਜਸਪਾਲ ਸਿੰਘ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਜੀ, ਧੰਨਵਾਦ ਸਾਰੇ ਸਰੋਤਿਆਂ ਦਾ, ਤੁਹਾਡਾ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਅਗਲੀ ਪੇਸ਼ਕਸ਼ ਬਲਵਿੰਦਰ ਕੌਰ ਖਾਲਸਾ ਜੀ ਲੈ ਕੇ ਆ ਰਹੇ ਨੇ, ਪ੍ਰੋਗਰਾਮ ਇਤਿਹਾਸ ਦੇ ਝਰੋਖੇ ਚੋਂ, ਜਿਸ ਦੇ ਵਿੱਚ ਇਤਿਹਾਸਿਕ ਪਾਤਰਾਂ, ਇਤਿਹਾਸਿਕ ਘਟਨਾਵਾਂ, ਇਤਿਹਾਸਿਕ ਹਵਾਲਿਆਂ ਦੇ ਨਾਲ ਤੁਹਾਨੂੰ ਇਤਿਹਾਸ ਦੇ ਵਿੱਚੋਂ ਕੁਝ ਖਾਸ ਜਾਣਕਾਰੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੁੜ ਸਕਦੇ ਹੋ 408 272 5200 ਦੇ ਉੱਤੇ।